ਹੋ ਚੜ ਕੇ ਲੋਕ ਘੋੜਿਆਂ ਤੇ ਚੱਲੇ ਪੁੱਤ ਸਰਦਾਰਾਂ ਦੇ, ਦਿਲ ਵਿੱਚ ਨੇਕ ਇਰਾਦਾ ਲੈ ਕੇ ਪਰ ਉਪਕਾਰ ਦਾ, ਤੁਰ ਪੈ ਧਾਰ ਹੌਸਲਾ ਗੱਭਰੂ ਦੇਸ਼ ਕੈਨੇਡਾ ਤੋਂ, ਸਾਰੇ ਜੱਗ ਵਿੱਚ ਮੈਸੇਜ ਦੇਣਾ ਜਿੰਨਾ ਪਿਆਰ ਦਾ, ਉੱਡ ਕੇ ਪਾਰ ਕਰਨਗੇ ਐਟਲਾਂਟਿਕ ਦੀਆਂ ਲਹਿਰਾਂ ਨੂੰ ਮੈਂ ਸਦਕੇ, ਸਭ ਤੋਂ ਵੱਡਾ ਸਮੁੰਦਰ ਕਹਿੰਦੇ ਜੋ ਸੰਸਾਰ ਦਾ, ਆ ਕੇ ਵਿੱਚ ਵਲੈਤ ਦੇ ਦੱਸਣਾ ਹੈ ਸਿੱਖ ਸੰਗਤ ਨੂੰ, ਸਾਡਾ ਜਥਾ ਹਮਾਇਤੀ ਰਵੀ ਸਿੰਘ ਸਰਦਾਰ ਦਾ, ਸੇਵਾਦਾਰ ਕਹਾਉਂਦਾ ਮੋਢੀ ਖਾਲਸਾ ਏਡ ਦਾ ਮੈਂ ਸਦਕੇ, ਜਿਗਰਾ ਬੱਬਰ ਸ਼ੇਰ ਦਾ ਉਸ ਮਰਦ ਬਲਕਾਰ ਦਾ, ਉਹ ਜਿਗਰਾ ਬੱਬਰ ਸ਼ੇਰ ਦਾ ਉਸ ਮਰਦ ਬਲਕਾਰ ਦਾ। ਪਾਕਿਸਤਾਨ ਪਹੁੰਚ ਕੇ ਜਾਣਾ ਉਹਦੀ ਸਮਾਧੀ ਤੇ, ਉਹ ਰਾਜਾ ਸਿੰਘ ਰਣਜੀਤ ਜਿਹਨੂੰ ਜਗਤ ਪੁਕਾਰਦਾ, ਪੰਜੇ ਤੇ ਨਨਕਾਣੇ ਜਾ ਕੇ ਸੀਸ ਝੁਕਾਵਣਗੇ ਮੈਂ ਸਦਕੇ, ਫਿਰ ਦੀਦਾਰ ਕਰਨਗੇ ਗੱਭਰੂਪੁਰ ਕਰਤਾਰ ਦਾ, ਉਹ ਫਿਰ ਦੀਦਾਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜੀ ਆਪ ਜੀ ਨੂੰ ਜੋ ਸੰਗਤ ਕੈਨੇਡਾ ਤੋਂ ਸਪੈਸ਼ਲ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਆਪ ਦਾ ਜੋ 6 ਲੋਕਾਂ ਦਾ ਜੱਥਾ ਹੈ, 7 ਲੋਕਾਂ ਦਾ ਜੱਥਾ ਹੈ ਕੈਨੇਡਾ ਔਰ ਅਮਰੀਕਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਇਸ ਪਵਿੱਤਰ ਧਰਤੀ ਤੇ ਪਹੁੰਚੇ ਹੋ, ਤੇ ਮੈਂ ਤੁਹਾਨੂੰ ਜੀ ਆਇਆਂ ਨੂੰ ਆਖਦਾ ਹਾਂ ਔਰ ਗੁਰੂ ਤੇਗ ਦੀ ਫਤਿਹ ਦੀ ਆਪਾਂ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਸਥਾਨ ਹੈ ਸ਼੍ਰੀ ਕਰਤਾਰਪੁਰ ਸਾਹਿਬ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1521 ਦੇ ਵਿੱਚ 4 ਉਦਾਸੀਆਂ ਉਦਾਹਰਣ ਤੋਂ ਬਾਅਦ ਇਸ ਸਥਾਨ ਤੇ ਪਹੁੰਚੇ। 1521 ਤੋਂ ਲੈ ਕੇ 1539 ਭਾਵ 18 ਸਾਲ ਇਸ ਸਥਾਨ ਤੇ ਉਹਨਾਂ ਨੇ ਬਤੀਤ ਕੀਤੇ ਔਰ ਪੂਰੀ ਮਨੁੱਖਤਾ ਨੂੰ 3 ਉਪਦੇਸ਼, 3 ਸਬਕ, 3 ਮੈਸੇਜ ਪੂਰੀ ਮਨੁੱਖਤਾ ਨੂੰ ਦਿੱਤੇ। ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦੇ 3 ਉਪਦੇਸ਼, 3 ਪਿਲਰ, 3 ਪ੍ਰਿੰਸੀਪਲਸ ਕਿਸ ਤਰੀਕੇ ਨਾਲ ਇੱਕ ਮਨੁੱਖ ਨੇ ਇਸ ਪਰਮਾਤਮਾ ਨੇ ਇਸ ਸੰਸਾਰ ਤੇ ਭੇਜਿਆ ਹੈ ਤਾਂ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਕਿਸ ਤਰੀਕੇ ਨਾਲ ਬਤੀਤ ਕਰਨਾ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਹੀ ਦੂਸਰੀ ਜਿਹੜੀ ਗੁਰੂ ਨਾਨਕ ਦੀ ਜੋਤ ਹੈ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਗੁਰਤਾ ਗੱਦੀ ਵੀ ਇਸੇ ਸਥਾਨ ਤੇ ਹੀ ਦਿੱਤੀ ਔਰ ਖਡੂਰ ਸਾਹਿਬ ਚਲੇ ਜਾਣ ਦਾ ਹੁਕਮ ਦਿੱਤਾ। ਆਪਾਂ ਇਤਿਹਾਸ ਦੇ ਵਿੱਚ ਵੀ ਪੜ੍ਹਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਣ ਵਾਲੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੇ ਹੈ ਹੀ ਸਨ, ਲੇਕਿਨ ਦੂਸਰੀ ਤਰਫ ਮੁਸਲਮਾਨ ਧਰਮ ਦੇ ਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੜੀ ਅਕੀਦਤ ਔਰ ਇਹਤਰਾਮ ਦੇ ਨਾਲ ਮੰਨਦੇ ਵੀ ਸੀ ਔਰ ਅੱਜ ਵੀ ਮੰਨਦੇ ਨੇ। ਜਦੋਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਦੋਵਾਂ ਧਰਮਾਂ ਦਾ ਝਗੜਾ ਬਣ ਗਿਆ ਸੀ। ਮੁਸਲਮਾਨ ਵੀਰ ਕਹਿਣ ਲੱਗੇ ਸਾਡੇ ਬਜ਼ੁਰਗ ਨੇ, ਸਾਡੇ ਪੀਰ ਨੇ, ਅਸੀਂ ਇਹਨਾਂ ਨੂੰ ਆਪਣੇ ਧਰਮ ਦੇ ਰੀਤੋਂ ਅਨੁਸਾਰ ਇਹਨਾਂ ਦਾ ਜਿਹੜਾ ਜਿਸਮੇ ਪਾਕ ਹੈ, ਇਹਨਾਂ ਜਿਹੜਾ ਪਵਿੱਤਰ ਦੇਹ ਹੈ ਉਸ ਨੂੰ ਅਸੀਂ ਆਪਣੇ ਧਰਮ ਦੇ ਮੁਤਾਬਕ ਤਦਫੀਨ ਕਰਾਂਗੇ। ਦੂਜੇ ਪਾਸੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਇਹ ਮੰਗਣਾ ਸੀ ਕਿ ਸਾਡੇ ਗੁਰੂ ਹਨ, ਸਾਡੇ ਧਰਮ ਦੇ ਬਾਨੀ ਹਨ, ਸਾਡੇ ਸਿੱਖਇਜ਼ਮ ਦੇ ਫਾਊਂਡਰ ਹਨ, ਸੋ ਅਸੀਂ ਇਸ ਨੂੰ ਆਪਣੇ ਸਿੱਖ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਉਹ ਸੰਸਕਾਰ ਅਗਨੀ ਭੇਂਟ ਕਰਾਂਗੇ। ਸੋ ਇਸੇ ਝਗੜੇ ਦੇ ਦੌਰਾਨ ਕੋਈ ਮਹਾਰਾਜ ਦੇ ਦਰਸ਼ਨਾਂ ਵਾਸਤੇ ਕੋਈ ਪੁਰਸ਼ ਆਏ, ਕੋਈ ਮਹਾਂਪੁਰਸ਼ ਆਏ ਤੇ ਉਹਨਾਂ ਨੇ ਆ ਕੇ ਦੋਵਾਂ ਧਰਮਾਂ ਤੇ ਲੋਕਾਂ ਨੂੰ ਲੜਨ ਦਾ ਕਾਰਨ ਪੁੱਛਿਆ। ਉਹਨਾਂ ਨੇ ਕਿਹਾ ਚਲੋ ਆਪਾਂ ਇਸ ਝਗੜੇ ਦਾ ਫੈਸਲਾ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਲੈਂਦੇ ਹਾਂ। ਸੋ ਝਗੜੇ ਦਾ ਫੈਸਲਾ ਲੈਣ ਲਈ ਜਦ ਚਾਦਰ ਚੱਕੀ ਤੇ ਮਹਾਰਾਜ ਦਾ ਪਵਿੱਤਰ ਦੇਹ ਉੱਥੇ ਨਹੀਂ ਸੀ, ਕੁਛ ਤਾਜ਼ਾ ਫੁੱਲ ਪਏ ਹੋਏ ਸਨ। ਸੋ ਉਹ ਮਹਾਰਾਜ ਦਾ ਜਿਹੜਾ ਪਵਿੱਤਰ ਦੇਹ ਹੈ ਉਹ ਪਾਤਸ਼ਾਹ ਦੀ ਤਰਫੋਂ ਪਰਮਾਤਮਾ ਦੀ ਤਰਫੋਂ ਅਲੋਪ ਹੋ ਗਿਆ ਸੀ। ਸੋ ਝਗੜੇ ਦਾ ਫੈਸਲਾ ਫਿਰ ਇਸ ਤਰੀਕੇ ਨਾਲ ਕੀਤਾ ਗਿਆ, ਜੋ ਵੀ ਉਸ ਟਾਈਮ ਬਿਲੋਂਗਿੰਗਸ ਬਾਬਾ ਜੀ ਦੀਆਂ ਹੈ ਸਨ, ਚਾਦਰ, ਚਾਰਪਾਈ, ਫੁੱਲ, ਉਸ ਨੂੰ 2 ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਅੱਧਾ ਜੋ ਹਿੱਸਾ ਹੈ ਉਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿੱਸੇ ਦੇ ਵਿੱਚ ਆ ਗਿਆ, ਦੂਜਾ ਜੋ ਹਿੱਸਾ ਹੈ ਉਹ ਮੁਸਲਮਾਨ ਵੀਰਾਂ ਦੇ ਹਿੱਸੇ ਦੇ ਵਿੱਚ ਆ ਗਿਆ। ਦੋਵਾਂ ਧਰਮਾਂ ਦੇ ਲੋਕਾਂ ਨੇ ਉਸ तमाम ਚੀਜ਼ਾਂ ਨੂੰ ਆਪਣੇ ਆਪਣੇ ਧਰਮਾਂ ਰੀਤੋਂ ਅਨੁਸਾਰ ਤਦਫੀਨ ਕਰਕੇ ਮੁਸਲਮਾਨ ਵੀਰਾਂ ਨੇ ਇੱਥੇ ਮਜ਼ਾਰ ਸਾਹਿਬ, ਦਰਗਾਹ ਜਾਂ ਕਬਰ ਬਣਾ ਦਿੱਤੀ ਜੋ ਆਪਾਂ ਦਰਸ਼ਨ ਕਰ ਰਹੇ ਹਾਂ। ਇਹ ਉਹ ਸਥਾਨ ਹੈ ਜਿੱਥੇ ਕਿ ਮੁਸਲਮਾਨ ਧਰਮ ਦੇ ਮੁਤਾਬਕ ਬਾਬਾ ਜੀ ਦੀਆਂ ਜਿਹੜੀਆਂ ਫੁੱਲ, ਚਾਰਪਾਈ, ਚਾਦਰ, ਜੋ ਵੀ ਤਾਰੀਖ ਇਤਿਹਾਸ ਦੇ ਮੁਤਾਬਕ ਚੀਜ਼ਾਂ ਸਨ ਉਸ ਨੂੰ ਮੁਸਲਿਮ ਧਰਮ ਮੁਤਾਬਕ ਤਦਫੀਨ ਕੀਤਾ ਗਿਆ। ਔਰ ਅੰਦਰ ਆਪਾਂ ਦਰਸ਼ਨ ਕਰਾਂਗੇ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ तमाम ਚੀਜ਼ਾਂ ਦਾ ਅੰਗੀਠਾ ਸਾਹਿਬ ਹੈ, ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ तमाम ਚੀਜ਼ਾਂ ਨੂੰ ਅਗਨੀ ਭੇਂਟ ਕੀਤਾ ਜਾਂ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ। ਸੋ ਇਹ ਇਤਿਹਾਸ ਹੈ ਜੀ ਕਰਤਾਰਪੁਰ ਸਾਹਿਬ ਦਾ।
ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੂਸਰੇ ਪੱਖੋਂ ਦੇਖੇ, ਜਿੱਦਾਂ ਤੁਸੀਂ ਅੱਗੇ ਖੁਦ ਇਹ ਕਹਿ ਰਹੇ ਸੋ ਕਿ ਇਟਸ ਅ ਮੈਰਿਕ। ਸੋ ਇੰਡੀਆ ਔਰ ਪਾਕਿਸਤਾਨ ਦੀ ਵੰਡ ਤੋਂ ਪਹਿਲੇ ਗੁਰਦੁਆਰਾ ਸਾਹਿਬ, ਜਿੱਦਾਂ ਆਪਾਂ ਅੱਜ ਪੰਜਾਬ 'ਚ ਦੇਖਦੇ ਹਾਂ ਜਾਂ ਬਾਕੀ ਹੋਰਾਂ ਥਾਵਾਂ ਤੇ ਦੇਖਦੇ ਹਾਂ, ਸਾਰੀਆਂ ਸੰਗਤਾਂ ਹਰੇਕ ਥਾਂ ਤੇ ਆਉਂਦੀਆਂ ਨੇ, ਉੱਥੇ ਆ ਕੇ ਦਰਸ਼ਨ ਕਰਦੀਆਂ ਨੇ, ਲੰਗਰ ਚੱਲਦੇ ਨੇ, ਅਖੰਡ ਪਾਠ ਸਾਹਿਬ ਦੇ ਪਰਿਵਾਰ ਚੱਲਦੇ ਨੇ। ਇਸੇ ਤਰੀਕੇ ਨਾਲ ਇੱਥੇ ਵੀ ਇੰਡੀਆ ਔਰ ਪਾਕਿਸਤਾਨ ਦੀ ਵੰਡ ਤੋਂ ਪਹਿਲੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਸਨ। ਲੇਕਿਨ ਇੰਡੀਆ ਪਾਕਿਸਤਾਨ ਦੀ ਜਦੋਂ ਲਕੀਰ ਪੈ ਗਈ, ਤਕਸੀਮੇ ਹਿੰਦ ਹੋ ਗਿਆ, ਇੰਡੀਆ ਔਰ ਪਾਕਿਸਤਾਨ ਵੱਖੋ ਵੱਖ ਦੋਵਾਂ ਮੁਲਕਾਂ ਦੇ ਵਿੱਚ ਵੰਡਿਆ ਗਿਆ, ਤੇ ਇਹ ਗੁਰਦੁਆਰਾ ਸਾਹਿਬ 47 ਦੇ ਵਿੱਚ ਬੰਦ ਹੋ ਗਿਆ ਸੀ, ਕਿਉਂਕਿ ਕੁਝ ਸਿਕਿਉਰਿਟੀ ਤਹਫਜ਼ਾਤ ਔਰ ਸਿਕਿਉਰਿਟੀ ਰੀਜ਼ਨਸ ਹੋਣ ਦੀ ਵਜ੍ਹਾ ਤੋਂ। ਸਭ ਤੋਂ ਵੱਡੀ ਗੱਲ ਕਿ ਇੱਥੇ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਗਿਣਤੀ 'ਚ ਸਿੱਖ ਰਹਿ ਗਏ ਸਨ, ਆਪਣੀ ਸਿੱਖ ਕਮਿਊਨਿਟੀ ਨਹੀਂ ਸੀ ਹੈ। ਸੋ ਉਹਦੀ ਸੇਵਾ ਸੰਭਾਲ ਉਸ ਤਰੀਕੇ ਨਾਲ ਗੁਰਦੁਆਰਾ ਸਾਹਿਬਾਨਾਂ ਦੀ ਨਹੀਂ ਹੋ ਸਕੀ, ਜਿਹੜੀ ਮੈਂ ਸਮਝਦਾ ਕਿ ਆਪਣੇ ਕੋਲ ਇੱਕ ਘਾਟ ਸੀ। ਸੋ ਲੇਕਿਨ ਪਾਕਿਸਤਾਨ ਸਰਕਾਰ ਨੇ 47 ਤੋਂ ਲੈ ਕੇ ਤਕਰੀਬਨ ਅਰਾਊਂਡ 2001 ਤੱਕ, ਤਕਰੀਬਨ 53-54 ਸਾਲ, ਹਾਫ ਸੈਂਚਰੀ ਆਪਾਂ ਕਹਿ ਸਕਦੇ ਹਾਂ, ਗੁਰਦੁਆਰਾ ਸਾਹਿਬ ਬੰਦ ਰਿਹਾ। ਔਰ ਇਹ ਗੁਰਧਾਮ ਜਿਹੜਾ ਹੈ ਇਹ ਸਿੱਖ ਕਮਿਊਨਿਟੀ ਦੇ ਦਰਸ਼ਨ ਦੀਦਾਰਾਂ ਵਾਸਤੇ ਬੰਦ ਸੀ। ਲੇਕਿਨ ਆਪਾਂ ਜਿਹੜੀ ਪੂਰੀ ਸਿੱਖ ਕੌਮ ਸਵੇਰ ਸ਼ਾਮ 2 ਟਾਈਮ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ ਦੇ ਅੱਗੇ, ਉਹ ਅਰਦਾਸਾਂ ਆਪਣੀਆਂ ਕਬੂਲ ਹੋਈਆਂ। ਫਿਰ 2001 ਦੇ ਵਿੱਚ ਪਾਕਿਸਤਾਨ ਸਰਕਾਰ ਔਰ ਵਕਫ ਇਮਲਾਕ ਬੋਰਡ ਦੇ ਯਤਨਾਂ ਦੇ ਨਾਲ ਇਹ ਗੁਰਦੁਆਰਾ ਸਾਹਿਬ, ਨਾ ਸਿਰਫ ਇਹ ਬਲਕਿ ਹੋਰ ਵੀ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰਕੇ ਆਏ ਹੋਵੋਗੇ, ਸੱਚਾ ਸੌਦਾ ਜਿੱਥੇ ਮਹਾਰਾਜ ਜੀ ਨੇ 20 ਰੁਪਏ ਦੇ ਨਾਲ ਲੰਗਰ ਦੀ ਰੀਤ ਚਲਾਈ ਸੀ, ਚੂੜਕਾਣੇ ਦੇ ਵਿੱਚ ਇਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਔਰ ਕਰਤਾਰਪੁਰ ਸਾਹਿਬ, ਇਹ 3 ਗੁਰਦੁਆਰਾ ਸਾਹਿਬ ਫਿਰ 2001 ਦੇ ਵਿੱਚ ਪਾਕਿਸਤਾਨ ਸਰਕਾਰ ਨੇ ਜਿਹੜੀ ਨਾ ਉਹ ਇਹ ਮਿਹਰਬਾਨੀ ਕੀਤੀ ਸਿੱਖ ਕੌਮ ਦੇ ਉੱਪਰ, ਤੇ ਇਹ ਗੁਰਦੁਆਰਾ ਸਾਹਿਬ ਫਿਰ ਦੁਬਾਰਾ ਦਰਸ਼ਨਾਂ ਵਾਸਤੇ ਖੁੱਲੇ। ਤੇ ਤੁਸੀਂ ਇਹ ਜਿੰਨੀ ਡਿਵੈਲਪਮੈਂਟ ਹੁਣ ਦੇਖ ਰਹੇ ਹੋ, ਰੀਸੈਂਟਲੀ ਜਿਹੜਾ ਕਿ ਨਵੰਬਰ ਦੇ ਵਿੱਚ ਪਾਕਿਸਤਾਨ ਸਰਕਾਰ ਨੇ ਬਾਜਵਾ ਸਾਹਿਬ ਜਿਹੜੇ ਸਾਡੇ ਆਰਮੀ ਚੀਫ ਨੇ, ਉਹਨਾਂ ਦੀ ਅਨਾਉਂਸਮੈਂਟ ਔਰ ਇਮਰਾਨ ਖਾਨ ਸਾਹਿਬ ਦੀ ਅਨਾਉਂਸਮੈਂਟ ਦੇ ਨਾਲ, ਔਰ ਜਿਹੜਾ ਪਾਕਿਸਤਾਨ ਤੋਂ ਇੰਡੀਆ ਨੂੰ ਕੋਰੀਡੋਰ ਖੁੱਲ ਰਿਹਾ ਡੇਰਾ ਬਾਬਾ ਨਾਨਕ ਤੱਕ ਦਾ, ਜਿਹੜਾ ਕਿ 550 ਸਾਲਾ ਜਨਮ ਦਿਨ ਤੇ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੋ ਜਿੰਨੀ ਤੁਸੀਂ ਡਿਵੈਲਪਮੈਂਟ ਹੁਣ ਤੱਕ ਦਰਸ਼ਨ ਕੀਤੀ ਹੈ ਜਾਂ ਦੇਖ ਰਹੇ ਹੋ ਜਾਂ ਹੁਣ ਦੇਖੋਗੇ, ਇਹ 5 ਮਹੀਨੇ ਦੇ ਅੰਦਰ ਅੰਦਰ ਸਾਰਾ ਕੁਝ ਹੋਇਆ ਹੈ। ਔਰ ਇਸ ਤੋਂ ਪਹਿਲੇ ਜਦੋਂ ਹੁਣ ਤੁਸੀਂ ਦੇਖ ਰਹੇ ਹੋ, ਇੱਥੇ ਪਹਿਲੇ ਕਮਰੇ ਵੀ ਬਣੇ ਸਨ ਸੰਗਤਾਂ ਵਾਸਤੇ, ਲੰਗਰ ਹਾਲ ਵੀ ਸੀ ਜਿਹੜਾ ਕਿ ਸੰਗਤਾਂ ਵਾਸਤੇ ਹੈ ਸੀ। ਔਰ ਇਹ ਜਿਹੜੀ ਬਿਲਡਿੰਗ ਹੈ, ਇਹ ਉਹ ਪੁਰਾਤਨ ਬਿਲਡਿੰਗ ਹੈ ਜਿਹੜੀ ਕਿ 1920 ਤੋਂ ਲੈ ਕੇ 1927 ਦੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਬਹਾਦਰ, ਸਿਟਿੰਗ ਚੀਫ ਮਿਨਿਸਟਰ ਪੰਜਾਬ ਅਮਰਿੰਦਰ ਸਿੰਘ ਦੇ ਜਿਹੜੇ ਗ੍ਰੈਂਡਫਾਦਰ ਸੀ, ਉਹਨਾਂ ਦੀ ਕੰਟਰੀਬਿਊਸ਼ਨ ਔਰ ਉਹਨਾਂ ਦੀ ਸੇਵਾ ਦੇ ਨਾਲ ਉੱਪਰ ਸਲੇਟ ਵੀ ਲੱਗੀ ਹੋਈ ਹੈ। ਇਹ ਉਦੋਂ ਦੀ ਬਿਲਡਿੰਗ ਜਿਹੜੀ ਹੈ ਉਹ ਇੱਥੇ ਮੌਜੂਦ ਹੈ। ਸੋ ਇਹ ਇਤਿਹਾਸ ਹੈ ਜੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ। ਇਤਿਹਾਸ ਦੱਸਿਆ ਹੋਇਆ 10 ਪਾਸੋਂ ਗਲਤੀ ਰਹਿ ਗਈ ਹੋਵੇ ਤੇ ਖਿਮਾ ਦਾ ਜਾਚੇ ਖਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਸਥਾਨ ਹੈ ਜਿੱਥੇ ਅੰਗੀਠਾ ਸਾਹਿਬ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਫੁੱਲਾਂ ਦਾ ਚਾਦਰ ਦਾ
ਫਿਰ ਤੁਹਾਨੂੰ ਇੱਕ ਵਾਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ 18 ਸਾਲ ਔਰ ਲੰਮਾ ਸਮਾਂ ਬਤੀਤ ਕੀਤਾ, ਉੱਥੋਂ ਫਿਰ ਸਮੂਹ ਜਗਤ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ। ਤੇ ਮੈਂ ਤੁਹਾਨੂੰ ਥੋੜ੍ਹਾ ਦੱਸਾਂ, ਜਿੱਦਾਂ ਅੱਜ ਸਾਡੇ ਕੋਲ ਕੈਨੇਡਾ ਤੋਂ ਸਾਡੇ ਸਿੱਖ ਵੀਰ ਖਾਲਸਾ ਏਡ ਦੀ ਤਰਫੋਂ 7 ਲੋਕਾਂ ਦਾ ਜੱਥਾ ਇੱਥੇ ਪਹੁੰਚਿਆ ਹੈ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਜੀ ਸਾਡੀਆਂ ਸੰਗਤਾਂ ਜਿਹੜੀਆਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੀਆਂ, ਉਹਨਾਂ ਨੂੰ ਜਿਹੜਾ ਲਾਂਘਾ ਖੁੱਲ ਰਿਹਾ ਹੈ, ਇੰਡੀਆ ਪਾਕਿਸਤਾਨ ਕੋਰੀਡੋਰ ਖੁੱਲ ਰਿਹਾ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸਣ। ਤੇ ਜੋ ਦਾਸ ਦੇ ਕੋਲ ਹੁਣ ਤੱਕ ਦਾ ਉਹਦੀ ਬਾਰੇ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਸਾਂਝ ਕਰਾਂਗਾ। ਮੇਰੇ ਪਿਛਲੇ ਪਾਸੇ ਤੁਸੀਂ ਦਰਸ਼ਨ ਕਰ ਸਕਦੇ ਹੋ, ਜੇ ਮੇਰਾ ਲਵਲੀ ਵੀਰ ਥੋੜ੍ਹਾ ਦਿਖਾ ਸਕੇ। ਤੇ ਇਹ ਸਾਹਮਣੇ ਇੰਡੀਆ ਬਾਰਡਰ ਹੈ ਜੀ, ਜਿਹੜੇ ਤੁਹਾਨੂੰ ਦਰਖਤ ਨਜ਼ਰ ਆ ਰਹੇ ਹਨ ਉਹ ਇੰਡੀਆ ਦੇ ਹਨ। ਇੱਥੋਂ ਸੰਗਤਾਂ ਵਾਸਤੇ ਜਿਹੜਾ ਹੈ ਉਹ ਲਾਂਘਾ ਬਣ ਗਿਆ ਹੈ। ਇਹ ਤੁਸੀਂ ਦੇਖ ਸਕਦੇ ਹੋ ਸੱਜੀ ਸਾਈਡ ਤੇ ਰੋਡ ਜਿਹੜਾ ਉਹ ਤਕਰੀਬਨ ਕੰਪਲੀਟ ਹੋ ਗਿਆ ਹੈ। ਇੱਥੋਂ ਸੰਗਤਾਂ ਆਇਆ ਕਰਨਗੀਆਂ ਔਰ ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੀਆਂ ਜੀ। ਪਾਕਿਸਤਾਨ ਸਰਕਾਰ ਨੇ ਤਕਰੀਬਨ 1500 ਏਕੜ ਜਿਹੜਾ ਹੈ, 1500 ਕਿੱਲਾ ਜਿਹੜਾ ਹੈ ਉਹ ਅਕਵਾਇਰ ਕਰ ਲਿਆ ਹੈ, ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਕੰਪਾਊਂਡ, ਗੁਰਦੁਆਰਾ ਸਾਹਿਬ ਦਾ ਜਿਹੜਾ ਕੰਪਲੈਕਸ ਹੈ ਉਹ ਬਣੇਗਾ। ਇਹਦੇ ਆਲੇ ਦੁਆਲੇ ਸਾਰਾ ਰਿੰਗ ਰੋਡ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਪ੍ਰੈਮਿਸਿਸ ਦੇ ਅੰਦਰ ਆਏਗਾ। ਇੱਥੇ ਹੁਣ ਇਸ ਟਾਈਮ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ, ਜਿਹਦੇ ਅੰਦਰ ਲੰਗਰ ਹਾਲ ਹੈ, ਟਾਇਲਟ ਬਲਾਕ ਹੈ, ਲਾਇਬ੍ਰੇਰੀ ਹੈ, ਸਰੋਵਰ ਸਾਹਿਬ ਦੀ ਸੇਵਾ ਸ਼ੁਰੂ ਹੈ, ਹੋਰ ਬਾਕੀ ਸਰਾਵਾਂ ਇੱਥੇ ਸ਼ੁਰੂ ਨੇ, ਤਾਂ ਕਿ ਜਦੋਂ ਸੰਗਤਾਂ ਇੱਥੇ ਆਉਣਗੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ 550 ਸਾਲਾ ਮਾਰੇ ਦਾ ਜਿਹੜਾ ਪ੍ਰਕਾਸ਼ ਪੁਰਬ ਆਉਣਾ ਹੈ, ਤਾਂ ਉਦੋਂ ਇੱਥੇ ਆ ਕੇ ਖੁੱਲ੍ਹੇ ਤਰੀਕੇ ਨਾਲ ਦਰਸ਼ਨ ਵੀ ਕਰ ਸਕਣ। ਪਾਕਿਸਤਾਨ ਦੇ ਵਿੱਚ ਇੱਥੇ ਆ ਕੇ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਵੀ ਕਰ ਸਕਣ ਔਰ ਨਤਮਸਤਕ ਵੀ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਕੰਮ ਹੋਇਆ ਹੈ ਇਹ ਲਗਭਗ ਕਿੰਨੇ ਸਮੇਂ ਦੇ ਵਿੱਚ ਹੋਇਆ ਹੈ ਜੋ ਮੌਜੂਦਾ ਕੰਮ? ਇਹ ਜਿਸ ਤਰ੍ਹਾਂ ਕਿ ਮੀਡੀਆ ਦੇ ਉੱਪਰ ਤੁਸੀਂ ਦੇਖਿਆ ਸੀ 28 ਨਵੰਬਰ ਨੂੰ ਬਾਕਾਇਦਾ ਤੌਰ ਤੇ ਪਾਕਿਸਤਾਨ ਸਰਕਾਰ ਵੱਲੋਂ ਇਹਦਾ ਅਨਾਉਂਸਮੈਂਟ ਹੋਈ ਸੀ ਇਸ ਲਾਂਘੇ ਦੀ ਅਪਰੂਵਲ ਦੀ। ਸੋ ਇਹ 28 ਨਵੰਬਰ ਤੋਂ ਲੈ ਕਰਕੇ ਅਪਰੂਵਲ ਤੋਂ ਲੈ ਕਰਕੇ ਹੁਣ ਤੱਕ ਤਕਰੀਬਨ 5 ਮਹੀਨੇ ਦੇ ਅੰਦਰ ਜਿੰਨੀ ਤੁਸੀਂ ਬਿਲਡਿੰਗ ਦੀ ਉਸਾਰੀ ਔਰ ਹੁਣ ਤੱਕ ਦਾ ਪ੍ਰੋਡਕਸ਼ਨ ਦੇਖ ਰਹੇ ਹੋ, ਇਹ 5 ਮਹੀਨੇ ਦੇ ਅੰਦਰ। ਅੱਛਾ, ਲੋਕ ਬਹੁਤ ਸਵਾਲਾਤ ਪੁੱਛਦੇ ਨੇ ਕਿ ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਖੁੱਲ੍ਹਣ ਦੀ? ਦੇਖੋ, ਜਿਹੜਾ ਪਾਕਿਸਤਾਨ ਸਰਕਾਰ ਦਾ ਟੀਚਾ ਉਹ ਤੇ ਇਹ ਹੈ ਕਿ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਦੋਂ ਖੁੱਲ੍ਹ ਜਾਏਗਾ ਜਦੋਂ ਅਸੀਂ ਪੂਰੀ ਸਿੱਖ ਜਗਤ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹੋਵਾਂਗੇ। ਸੋ ਪਾਕਿਸਤਾਨ ਸਰਕਾਰ ਜਿਹੜੀ ਹੈ ਤੇ ਕੰਪਨੀਆਂ ਕੰਮ ਕਰ ਰਹੀਆਂ ਨੇ, ਉਹਨਾਂ ਦਾ ਇਹ ਟੀਚਾ ਹੈ ਕਿ ਅਸੀਂ ਇਹਨੂੰ 10ਵੇਂ ਮਹੀਨੇ, ਮੈਕਸਿਮਮ 10ਵੇਂ ਮਹੀਨੇ, ਮਤਲਬ 30 ਅਕਤੂਬਰ ਤੱਕ ਇਸ ਪੂਰੇ ਪ੍ਰੋਜੈਕਟ ਨੂੰ, ਜਿਹੜਾ ਇਹਦਾ ਫਸਟ ਫੇਜ਼ ਹੈ ਜਿਹਦੇ ਅੰਦਰ ਇਹਨਾਂ ਨੇ ਇਹਨੂੰ 30 ਅਕਤੂਬਰ ਤੱਕ ਇਹਨੂੰ ਮੁਕੰਮਲ ਕਰ ਦੇਣਾ ਹੈ। ਔਰ ਸਾਨੂੰ ਇਹ ਬੜਾ ਯਕੀਨ ਹੈ, ਜਿਸ ਤਰੀਕੇ ਨਾਲ ਅੱਜ ਰਮਜ਼ਾਨ ਸ਼ਰੀਫ ਦਾ ਮਹੀਨਾ ਹੈ, ਮੁਸਲਮਾਨ ਵੀਰਾਂ ਨੇ ਰੋਜ਼ੇ ਵੀ ਰੱਖੇ ਹੋਏ ਹਨ। ਤੁਸੀਂ ਆਪ ਵੇਖ ਸਕਦੇ ਹੋ ਕਿ ਰੋਜ਼ਿਆਂ ਦੇ ਬਾਬਰਕਤ ਮਹੀਨੇ ਦੇ ਵਿੱਚ ਵੀ ਉਹ ਸੇਵਾ ਕਰ ਰਹੇ ਨੇ ਔਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਕਿ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ, ਕੰਮ ਇੱਥੇ ਹੋ ਰਿਹਾ ਹੈ, ਦਿਨ ਰਾਤ 24 ਘੰਟੇ ਤੇ ਸੇਵਾ ਚੱਲ ਰਹੀ ਹੈ। ਔਰ ਅਸੀਂ ਆਸ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਦਰ ਦੇ ਕਾਰਜ ਆਪ ਜਿਹੜੇ ਨੇ ਸਵਾਰਨ, ਤਾਂ ਕਿ ਸੰਗਤਾਂ ਇੱਥੇ ਆ ਕੇ ਦਰਸ਼ਨ ਕਰ ਸਕਣ। ਅੱਛਾ, ਚੜ੍ਹਦੇ ਪੰਜਾਬ ਦੇ ਵਿੱਚ ਔਰ ਬਾਹਰ ਦੀ ਦੁਨੀਆ ਦੇ ਵਿੱਚ ਜਿਹੜੇ ਆਪਣੇ ਸਿੱਖ ਵੀਰ ਬੈਠੇ ਨੇ, ਉਹ ਇਸ ਚੀਜ਼ ਦਾ ਪੁੱਛਦੇ ਨੇ ਕਿ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਕਿੰਨੀਆਂ ਕੁ ਸੰਗਤਾਂ ਦਰਸ਼ਨ ਕਰ ਸਕਣਗੀਆਂ? ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਜਲਦੀ ਹੈ ਕਿ ਜਲਦੀ ਰਾਹ ਖੁੱਲ੍ਹ ਜਾਏ। ਦੇਖੋ, ਕਰਤਾਰਪੁਰ ਸਾਹਿਬ ਦੇ ਅਸੀਂ ਇੱਥੇ ਕੁੱਕਰ ਹੋਣ ਦੇ ਨਾਤੇ, ਸੇਵਾ ਕਰਨ ਦੇ ਨਾਤੇ ਇਸ ਤੇ ਬੇਨਤੀ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਕਰਦੇ ਹਾਂ ਕਿ ਜਿੰਨੀਆਂ ਵੀ ਸੰਗਤਾਂ ਹੁਮਾ ਕੇ ਆ ਸਕਦੀਆਂ ਨੇ ਉਹ ਆਵਣ। ਲੇਕਿਨ ਦੂਸਰੀ ਤਰਫ ਆਪਾਂ ਇਹ ਵੀ ਦੇਖਣਾ ਕਿ ਸਾਡੇ ਕੋਲ ਇੱਥੇ ਪ੍ਰਬੰਧ ਕਿੰਨੇ ਨੇ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜੰਗਲ ਦੇ ਵਿੱਚ ਮੰਗਲ ਹੋ ਰਿਹਾ ਹੈ। ਹਲੇ ਗੁਰਦੁਆਰਾ ਸਾਹਿਬ ਕੋਰੀਡੋਰ ਖੁੱਲ ਰਿਹਾ, ਹਲੇ ਕੰਸਟਰਕਸ਼ਨ ਦੇ ਕੰਮ ਚੱਲ ਰਹੇ ਨੇ, ਰੂਮਸ ਬਣ ਰਹੇ ਨੇ, ਲੰਗਰ ਦੀ ਉਸਾਰੀ ਹੋ ਰਹੀ ਹੈ, ਜਿਸ ਤਰ੍ਹਾਂ ਮੈਂ ਪਹਿਲੇ ਵੀ ਅਰਜ਼ ਕੀਤੀ ਹੈ। ਸੋ ਜਿੰਨੀ ਵੀ ਸੰਗਤ ਆਏਗੀ, ਅਸੀਂ ਦੋ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਕਰਾਂਗੇ ਕਿ ਉਹ ਆਉਣ, ਬੜੀ ਸ਼ਰਧਾ ਦੇ ਨਾਲ ਆਉਣ, ਬੜੇ ਪਿਆਰ ਦੇ ਨਾਲ ਆਉਣ। ਜਿੰਨੇ ਸਾਡੇ ਕੋਲੋਂ ਹੋ ਸਕੇ ਅਸੀਂ ਸੇਵਾ ਕਰਾਂਗੇ। ਇਹ ਹੁਣ ਮਹਾਰਾਜ ਜੀ ਜਿਹਨੂੰ ਜਿੰਨੀ ਛੇਤੀ ਬੁਲਾ ਲੈਣ, ਵਾਹਿਗੁਰੂ ਜੀ ਕਰਨ, ਅਸੀਂ ਉਹਨਾਂ ਦੀ ਸੇਵਾ ਵਾਸਤੇ ਹਾਜ਼ਰ ਹਾਂ। ਭਾਵੇਂ ਉਹ ਲੱਖਾਂ ਦੀ ਗਿਣਤੀ ਜਾਣ, ਭਾਵੇਂ ਕਰੋੜਾਂ ਦੀ ਗਿਣਤੀ ਜਾਣ, ਅਸੀਂ ਉਹਨਾਂ ਦੀ ਸੇਵਾ ਲਈ ਦਿਨ ਭਰ ਰਾਤ ਖੜੇ ਹੋਵਾਂਗੇ ਔਰ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ। ਇਹ ਹੁਣ ਦੇਖੋ, ਪਾਕਿਸਤਾਨ ਸਰਕਾਰ ਔਰ ਇੰਡੀਆ ਸਰਕਾਰ ਦਾ ਆਪਸ ਵਿੱਚ ਕੀ ਇਹਦੇ ਉੱਪਰ ਗੱਲਬਾਤ ਔਰ ਕੀ ਉਹ ਡਿਸੀਜਨ ਲੈਂਦੇ ਨੇ। ਕੁਛ ਨਾ ਕੁਛ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਰੱਖਣਗੇ, ਕਿਉਂਕਿ ਜਿੱਦਾਂ ਮੈਂ ਪਹਿਲੇ ਕਿਹਾ, ਔਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਵੰਡ ਛਕੋ, ਇੱਥੇ ਸਿਰਫ ਇੱਕ ਧਰਮ ਦੀ ਗੱਲ ਨਹੀਂ ਹੁੰਦੀ, ਇੱਥੇ ਵੱਖ-ਵੱਖ ਧਰਮਾਂ ਦੀ ਗੱਲ ਹੁੰਦੀ ਹੈ। ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਬਾਬਾ ਜੀ ਦੇ ਇਸ ਸਥਾਨ ਤੇ ਨਤਮਸਤਕ ਹੋਣ ਲਈ ਆਉਂਦੇ ਨੇ। ਬਹੁਤ ਸਾਰੇ ਸਾਡੇ ਮੁਸਲਮਾਨ ਵੀਰ ਜਿਹੜੇ ਇੱਥੇ ਲੋਕਲ ਰਹਿੰਦੇ ਨੇ, ਉਹਨਾਂ ਦੇ ਸਾਨੂੰ ਹੁਣ ਵੀ ਬਹੁਤ ਸਾਰੀਆਂ ਕਾਲਸ ਮੇਰੇ ਵੀਰ ਜੀ ਨੂੰ, ਭੁਪਿੰਦਰ ਵੀਰ ਜੀ ਨੂੰ ਵੀ ਆਉਂਦੀਆਂ ਹੋਣਗੀਆਂ ਕਿ ਜੇ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਦਰਸ਼ਨ ਕਰਨ ਆਣੇ ਨੇ। ਸੋ ਬਹੁਤ ਸਾਰੀ ਸ਼ਰਧਾ ਵਾਲੇ ਐਸੇ ਸਾਡੇ ਮੁਸਲਮਾਨ ਵੀਰ ਹੈ ਨੇ ਜਿਹੜੇ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਾ ਚਾਹੁੰਦੇ ਨੇ, ਆਣਗੇ ਵੀ। ਸੋ ਗਵਰਨਮੈਂਟ ਵਿਲ ਡਿਸਾਈਡ, ਦੋਵਾਂ ਗਵਰਨਮੈਂਟਾਂ ਨੇ ਆਪਣੇ ਫੈਸਲੇ ਕਰਨੇ ਨੇ ਕਿ ਉਹ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜੀ ਸਿਕਿਉਰਿਟੀ ਹੈ ਉਸ ਨੂੰ ਵੀ ਇਨਸ਼ੋਰ ਕੀਤਾ ਜਾਏ ਔਰ ਉਹ ਆਪਣੇ ਆ ਕੇ ਦਰਸ਼ਨ ਵੀ ਕਰ ਸਕਣ। ਔਰ ਜਿਹੜੀ ਨੀਅਤ ਨਾਲ ਉਹ ਦਰਸ਼ਨ ਕਰਨ ਆ ਰਹੇ ਨੇ ਉਹ ਆਪਣੇ ਚੈੱਕ ਐਂਡ ਬੈਲੈਂਸ ਦੀ ਯਕੀਨੀ ਤੌਰ ਤੇ ਉਹਨਾਂ ਦਾ ਵੀ ਹੋਏਗਾ, ਯਕੀਨੀ ਤੌਰ ਤੇ ਹੋਏਗਾ। 5 ਮਹੀਨੇ 'ਚ ਅਗਰ ਇੰਨਾ ਵੱਡਾ ਕੰਮ ਹੋ ਗਿਆ ਹੈ ਤੇ ਅਗਰ 1500 ਕਿੱਲਾ ਵੀ ਐਕਵਾਇਰ ਹੋ ਗਿਆ, ਇੰਨੀ ਬਿਲਡਿੰਗ ਦੀ ਉਸਾਰੀ ਵੀ ਹੋ ਗਈ,
ਤੇ ਇਹ ਬਹੁਤ ਛੋਟਾ ਜਿਹਾ ਮਸਲਾ ਹੋਏਗਾ, ਜਿਹਨੂੰ ਤੁਸੀਂ ਮਸਲਾ ਕਹਿ ਰਹੇ ਹੋ, ਛੋਟੀ ਜਿਹੀ ਗੱਲ ਹੋਏਗੀ, ਇਹਦਾ ਵੀ ਕੋਈ ਨਾ ਕੋਈ ਸੋਲੂਸ਼ਨ ਨਿਕਲ ਆਏਗਾ ਕਿ ਉਹ ਜਿਹੜੀ ਸੰਗਤ ਉਧਰੋਂ ਆਣੀ ਹੈ, ਜਿਹੜੀ ਪਾਕਿਸਤਾਨ ਦੀ ਹੋਏਗੀ, ਉਹਨੂੰ ਕਿਸ ਤਰੀਕੇ ਨਾਲ ਦਰਸ਼ਨ ਕਰਵਾਏ ਜਾਣ। ਮੇ ਬੀ ਕੋਈ ਡੇਟ ਡਿਸਾਈਡ ਕਰ ਲਿਆ ਜਾਏ, ਜਾਂ ਕੋਈ ਦਿਨ ਡਿਸਾਈਡ ਕਰ ਲਿਆ ਜਾਏ, ਜਾਂ ਕੋਈ ਟਾਈਮ ਡਿਸਾਈਡ ਕਰ ਲਿਆ ਜਾਏ ਕਿ ਉਸ ਟਾਈਮ ਉਧਰੋਂ ਨੈਸ਼ਨਲ ਲੋਕ ਆਣਗੇ, ਉਸ ਟਾਈਮ ਉਧਰੋਂ ਇੰਡੀਅਨਸ ਆਣਗੇ। ਬਟ ਇਹ ਪਾਕਿਸਤਾਨ ਸਰਕਾਰ ਦੇ ਔਰ ਇੰਡੀਆ ਸਰਕਾਰ ਦੇ ਡਿਸੀਜਨਸ ਨੇ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਕੀਤਾ ਜਾਂਦਾ। ਲੇਕਿਨ ਵੈਸੇ ਇਹ ਤੇ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਸਾਡੇ ਕੋਲ ਇੱਥੇ ਜਿਹੜੀ ਵੀ ਸੰਗਤ ਆਏਗੀ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਵਾਂਗੇ, ਔਰ ਉਹਨਾਂ ਦੀ ਸੇਵਾ ਕਰਨ ਲਈ ਅਸੀਂ ਦਿਨ ਭਰ ਰਾਤ ਇੱਥੇ ਖੜੇ ਹਾਂ, ਔਰ ਉਹਨਾਂ ਦੀ ਸੇਵਾ ਲਈ ਅਸੀਂ ਕਾਇਮਦਾਮ ਔਰ ਤਿਆਰ ਖੜੇ ਹਾਂ ਜੀ। ਬਿਲਡਿੰਗ ਹੋਈ ਹੈ, ਉਹਦੇ ਅੰਦਰ ਇਹੀ ਡਿਸਾਈਡ ਹੋਇਆ ਹੈ they will come at 9 o'clock morning in the night and they'll back till 5 p.m. before sunset they will back ready sir they could not stay। ਗੁਰੂ ਘਰ ਦੇ ਗ੍ਰੰਥੀ ਨਾਲ ਜੀ ਗੱਲਬਾਤ ਹੋ ਰਹੀ ਸੀ, ਤੁਸੀਂ ਬੈਕ ਸਾਈਡ ਤੇ ਵੇਖ ਸਕਦੇ ਹੋ, ਰੋਡ ਬਿਲਕੁਲ ਤਿਆਰ ਹੋ ਚੁੱਕਿਆ ਹੈ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ, ਕਿਰਪਾ ਸਦਕਾ ਬਹੁਤ ਜਲਦ ਅਸੀਂ ਸਿੱਖ ਕੌਮ ਨੂੰ ਪਾਕਿਸਤਾਨ ਦੀ ਧਰਤੀ ਵੱਲੋਂ ਇੱਕ ਬਹੁਤ ਵੱਡੀ ਖੁਸ਼ਖਬਰੀ ਸੁਣਾ ਰਹੇ ਹਾਂ। ਔਰ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਦਰਿਆਏ ਰਾਵੀ ਦਾ ਪੁਲ ਮੁਕੰਮਲ ਕਰ ਲਿੱਤਾ ਗਿਆ ਹੈ, ਜੋ ਸਭ ਤੋਂ ਮੇਨ ਕੰਮ ਸੀ ਇਸ ਕੋਰੀਡੋਰ ਦੇ ਵਿੱਚ, ਔਰ ਉਹ ਕੰਪਲੀਟ ਹੋ ਚੁੱਕਿਆ ਹੈ। ਮੈਂ ਤੁਹਾਨੂੰ ਕਰਤਾਰਪੁਰ ਸਾਹਿਬ ਦੀ ਛੱਤ ਤੋਂ ਸਾਰਾ ਦਿਖਾ ਰਿਹਾ ਹਾਂ। ਜੋ ਤੁਸੀਂ ਵੇਖ ਰਹੇ ਹੋ ਦਰਮਿਆਨ ਦੇ ਵਿੱਚ, ਇਹ ਪੁਰਾਤਨ ਖੂਹ ਹੈ ਜੋ ਅੱਜ ਤੋਂ 6 ਸਾਲ ਪਹਿਲੇ ਜਦੋਂ ਗੁਰਦੁਆਰਾ ਸਾਹਿਬ ਦੇ ਲਾਗੇ ਕੰਮ ਕੀਤਾ ਗਿਆ ਸੀ, ਉਦੋਂ ਇਹ ਖੂਹ ਜਿਹੜਾ ਸੀ ਉਹ ਸਾਹਮਣੇ ਆਇਆ ਸੀ, ਜਿਸ ਦੇ ਅੰਦਰ ਨਾਨਕ ਸ਼ਾਹੀ ਟਾਈਲ ਵੀ ਲੱਗੀ ਹੋਈ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇੱਕ ਪੁਰਾਤਨ ਦੌਰ ਦਾ ਖੂਹ ਹੈ। ਤੁਸੀਂ ਵੇਖ ਸਕਦੇ ਹੋ ਕਿ ਕਰਤਾਰਪੁਰ ਸਾਹਿਬ ਦਾ ਆਲਾ ਦੁਆਲਾ ਬਹੁਤ ਖੁੱਲ੍ਹਾ ਕਰ ਦਿੱਤਾ ਗਿਆ ਹੈ ਔਰ ਇੱਕ ਬਹੁਤ ਵੱਡਾ ਕੰਪਲੈਕਸ ਤਿਆਰ ਕੀਤਾ ਜਾ ਰਿਹਾ ਹੈ ਲੋਕਾਂ ਦੇ ਰਹਿਣ ਵਾਸਤੇ। ਭਾਈ ਸਾਹਿਬ ਜੀ, ਪਾਕਿਸਤਾਨ ਦੀ ਧਰਤੀ ਤੇ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਸਾਡੇ ਧੰਨ ਭਾਗ ਨੇ ਕਿ ਸਿੱਖ ਧਰਮ ਦੇ ਮੋਢੀ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਯਾਦ ਇਹ ਪਾਵਨ ਪਵਿੱਤਰ ਧਰਤੀ, ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 18 ਸਾਲ ਬਤੀਤ ਕੀਤੇ। ਅਤੇ ਜਦੋਂ ਵੀ ਅਸੀਂ ਗੱਲ ਕਰਦੇ ਆ ਰਹੇ ਹਾਂ, ਕਿਉਂਕਿ ਸਾਡੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਹ ਜੋ ਰਾਈਡ ਸੀ, ਉਹਦਾ ਜੋ ਮੁੱਖ ਮੰਤਵ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦਾ 550 ਸਾਲਾ ਪ੍ਰਕਾਸ਼ ਪੁਰਬ, ਉਸ ਯਾਦ ਨੂੰ ਮਨਾਉਂਦੇ ਹੋਏ ਅਸੀਂ ਆ ਰਹੇ ਹਾਂ। ਜਿਸ ਜਗ੍ਹਾ ਵੀ ਦੁਨੀਆ ਵਿੱਚ ਗਏ ਹਾਂ, ਸਿੱਖ ਸੰਗਤ ਦੇ ਵਿੱਚ, ਸਿੱਖ ਸੰਗਤ ਤੋਂ ਬਾਹਰ, ਗੁਰੂ ਨਾਨਕ ਸਾਹਿਬ ਦਾ ਇਹੀ ਸੰਦੇਸ਼ ਅਸੀਂ ਸੰਗਤਾਂ ਨਾਲ ਸਾਂਝਾ ਕਰਦੇ ਆ ਰਹੇ ਹਾਂ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਹੈ ਜੋ ਬਖਸ਼ਿਸ਼ ਕੀਤਾ। ਅੱਜ ਇਹ ਜੋ ਧਰਤੀ ਹੈ, ਜਿੱਥੇ ਗੁਰੂ ਸਾਹਿਬ ਨੇ ਹੱਥੀਂ ਕਿਰਤ ਕੀਤੀ ਹੈ, ਵਾਹੀ ਕੀਤੀ ਹੈ, ਖੇਤੀ ਕੀਤੀ ਹੈ, 18 ਸਾਲ ਇੱਕ ਮਿਸਾਲ ਪੈਦਾ ਕੀਤੀ ਹੈ ਆਪਣੇ ਸਿੱਖਾਂ ਦੇ ਲਈ। ਕਿਉਂਕਿ ਜਦੋਂ ਵੀ ਸਿੱਖ ਇਤਿਹਾਸ ਵੱਲ ਅਸੀਂ ਨਿਗਾਹ ਮਾਰਦੇ ਹਾਂ, ਗੁਰੂ ਸਾਹਿਬ ਨੇ ਕੋਈ ਵੀ ਇਹੋ ਜਿਹਾ ਕਾਰਜ ਸਿੱਖਾਂ ਨੂੰ ਹੁਕਮ ਨਹੀਂ ਕਰ ਦਿੱਤਾ ਕਿ ਇਹ ਕੰਮ ਸਾਨੂੰ ਕਰਨਾ ਚਾਹੀਦਾ। ਪਹਿਲਾਂ ਉਹਨਾਂ ਨੇ ਆਪਣੇ ਉੱਤੇ ਕਰਕੇ ਦਿਖਾਇਆ ਪ੍ਰੈਕਟੀਕਲ ਤੌਰ ਤੇ, ਫਿਰ ਆਪਣੇ ਸਿੱਖਾਂ ਨੂੰ ਕਰਨ ਲਈ ਕਿਹਾ। ਤੇ ਇਹੀ ਇੱਕ ਮਿਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਪੇਸ਼ ਕੀਤੀ ਹੈ ਜੀ, ਜੋ 18 ਸਾਲ ਇਸ ਧਰਤੀ ਉੱਤੇ ਰਹਿ ਕੇ ਹੱਥੀਂ ਵਾਹੀ ਕੀਤੀ, ਖੇਤੀ ਕੀਤੀ ਤੇ ਸਿੱਖਾਂ ਨੂੰ ਕਿਰਤ ਕਰਨ ਦਾ ਹੁਕਮ ਦਿੱਤਾ। ਤੇ ਕਿਰਤ ਕਰਦੇ ਕਰਦੇ ਨਾਮ ਜਪਣ ਦਾ ਅਤੇ ਉਸ ਦੇ ਵਿੱਚੋਂ ਵੰਡ ਛਕਣ ਦਾ ਜੋ ਹੁਕਮ ਆ, ਇਹ ਹੋਕਾ ਅਸੀਂ ਸਾਰੇ ਸੰਸਾਰ ਵਿੱਚ ਦੇ ਕੇ ਆਏ ਹਾਂ। ਅਸੀਂ 20 ਮੁਲਕ ਤੈਅ ਕਰਕੇ 21ਵਾਂ ਮੁਲਕ ਹੈ ਪਾਕਿਸਤਾਨ, ਜਿੱਥੇ ਪਹੁੰਚੇ ਹਾਂ। ਤੇ ਜੋ ਤੁਹਾਡਾ ਸਵਾਲ ਸੀ ਕਿਸ ਤਰ੍ਹਾਂ ਫੀਲ ਹੋਇਆ, ਅਸੀਂ ਇਸ ਨੂੰ ਜਦੋਂ ਅਸੀਂ ਦਾਖਲ ਹੋਏ ਹਾਂ ਉਸ ਦਿਨ ਤੋਂ ਹੀ ਸਾਨੂੰ ਬਹੁਤ ਵਧੀਆ ਫੀਲ ਹੋਇਆ, ਜਿਵੇਂ ਆਪਣੇ ਘਰ ਵਿੱਚ ਆ ਗਏ ਹੋਈਏ। ਪਰ ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਆ, ਆਪਾਂ ਸੱਚਾ ਸੌਦਾ ਸਾਹਿਬ ਗਏ ਆ, ਪੰਜਾ ਸਾਹਿਬ ਦੀ ਧਰਤੀ ਤੇ ਗਏ ਆ, ਅੱਜ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਉਣ ਦਾ ਸੁਭਾਗ ਮਿਲਿਆ। ਅਤੇ ਰਸਤੇ ਵਿੱਚ ਜਦੋਂ ਪਿੰਡਾਂ ਵਿੱਚੋਂ ਗੁਜ਼ਰਦੇ ਹਾਂ, ਹਾਈਵੇ ਤੋਂ ਅਸੀਂ ਸਾਈਨ ਵੇਖਦੇ ਹਾਂ ਜੋ ਕਿ ਬਹੁਤ ਹੀ ਆਪਣੇ ਚੜ੍ਹਦੇ ਪੰਜਾਬ ਦੇ ਨਾਲ ਮਿਲਦੇ ਜੁਲਦੇ ਪਿੰਡਾਂ ਦੇ ਨਾਂ, ਸਾਡੇ ਆਸ-ਪਾਸ ਦੇ ਪਿੰਡਾਂ ਦੇ ਕਈ ਸੇਮ ਨਾਵਾਂ ਦੇ ਪਿੰਡ ਜੋ ਸਾਨੂੰ ਰਸਤੇ ਵਿੱਚ ਦੇਖਣ ਨੂੰ ਮਿਲੇ ਆ। ਸੋ ਇੱਕ ਘਰ ਵਰਗਾ ਸਾਨੂੰ ਮਾਹੌਲ ਮਿਲ ਰਿਹਾ ਤੇ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ। ਭਾਈ ਸਾਹਿਬ ਜੀ, ਜਦੋਂ ਤੁਸੀਂ ਉੱਥੋਂ ਆਪਣਾ ਸਫ਼ਰ ਸ਼ੁਰੂ ਕੀਤਾ, ਮਤਲਬ ਕਿਸ ਤਰ੍ਹਾਂ ਉਹ ਸਫ਼ਰ ਤੁਸੀਂ ਸ਼ੁਰੂ ਕੀਤਾ ਕੈਨੇਡਾ ਤੋਂ, ਔਰ ਕਿੰਨੇ ਦਿਨ 'ਚ ਤੁਸੀਂ ਇੱਥੇ ਤੱਕ ਪਹੁੰਚੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਸ ਤੋਂ ਪਹਿਲਾਂ ਇਹ ਅਸੀਂ ਜਦੋਂ ਟ੍ਰਿਪ ਪਲਾਨ ਕਰ ਰਹੇ ਸੀ, ਅਸੀਂ ਕੋਈ 1.5 ਤੋਂ 2 ਸਾਲ ਲਾਏ ਜੀ ਇਸ ਟ੍ਰਿਪ ਨੂੰ ਪਲਾਨ ਕਰਦੇ ਹੋਏ। ਜੀ ਜੀ। ਆਹ ਜਿਹੜਾ ਪੜਾਅ ਸੀ, ਇਹ ਸਾਡੇ ਇਹ ਮੁੱਖ ਮੇਨ ਸਾਡੇ ਲਈ ਅਟਰੈਕਸ਼ਨ ਤਾਂ ਹਰੇਕ ਸਿੱਖ ਜੋ ਦੁਨੀਆ ਵਿੱਚ ਕਿਤੇ ਵੀ ਵਸਦਾ ਉਹਦੇ ਲਈ
ਇਹ ਮੁਕੱਦਸ ਧਰਤੀ ਹੈ ਜੀ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ। ਅਸੀਂ ਇਮੋਸ਼ਨਲ ਹੋ ਜਾਂਦੇ ਸੀ ਸੋਚ ਕੇ ਵੀ ਅਸੀਂ ਉਹ ਥਾਂ ਤੇ ਜਾਵਾਂਗੇ ਜਿੱਥੇ ਆਮ ਜਾਂ ਕੋਈ ਹਰੇਕ ਸਿੱਖ ਜਿਹੜਾ ਉਹਦਾ ਸੁਪਨਾ ਇੱਥੇ ਆਉਣਾ। ਅੱਜ ਸਾਨੂੰ ਆਪਣੇ ਆਪ ਨੂੰ ਅਸੀਂ ਜੀ ਰਹੇ ਹਾਂ, ਇਹ ਦੇਖ ਰਹੇ ਹਾਂ ਤਾਂ ਸਾਨੂੰ ਖੁਦ ਯਕੀਨ ਨਹੀਂ ਹੋ ਰਿਹਾ, ਸੁਪਨੇ ਵੱਲ ਨੂੰ ਸਾਨੂੰ ਲੱਗ ਰਿਹਾ। ਦੂਸਰੀ ਗੱਲ ਜਿਹੜੀ ਲੋਕਲ ਇੰਟਰੈਕਸ਼ਨ ਜਾਂ ਇੱਥੇ ਦੇ ਨੈਸ਼ਨਲਸ ਦੇ ਨਾਲ ਜੋ ਅਸੀਂ ਐਕਸਪੀਰੀਅੰਸ ਕੀਤਾ, ਅਸੀਂ ਇਹ ਜਿੱਦਾਂ ਭਾਈ ਹੁਣਾਂ ਨੇ ਦੱਸਿਆ ਇਹ ਸਾਡੀ 21ਵੀਂ ਕੰਟਰੀ ਹੈ ਜਿਹਦੇ ਵਿੱਚ ਅਸੀਂ ਪ੍ਰਵੇਸ਼ ਕੀਤਾ ਹੈ ਇੱਥੇ ਆ ਹੁਣ। ਅਸੀਂ ਤਾਫਤਾਨ ਬਾਰਡਰ ਜਦੋਂ ਐਂਟਰੀ ਕੀਤਾ ਤਾਂ ਸਾਨੂੰ ਇਮੀਗ੍ਰੇਸ਼ਨ ਵਾਲੇ ਕਹਿ ਰਹੇ ਕਿ ਸਰਦਾਰ ਜੀ ਵੈਲਕਮ, ਤਾਂ ਸਾਡੇ ਮਹਿਮਾਨ ਹੋ ਤੁਸੀਂ। ਸਾਨੂੰ ਤਾਂ ਅਸੀਂ ਪਦਾਇਸ਼ ਆ ਸਾਰੇ 6 ਜਣੇ ਪੰਜਾਬ ਦੀ, ਚੜ੍ਹਦੇ ਪੰਜਾਬ ਦੀ। ਸਾਨੂੰ ਜਿੰਨੀ ਕਿ ਇੱਥੇ ਰਿਸਪੈਕਟ ਅਸੀਂ ਸੁਣਿਆ ਸੀ, ਸਾਡੇ ਪਾਕਿਸਤਾਨ ਤੋਂ ਇੱਥੇ ਦੇ ਲੋਕ ਸਾਡੇ ਫਰੈਂਡ ਨੇ ਕੈਨੇਡਾ ਦੇ ਵਿੱਚ, ਅਸੀਂ ਸੁਣਿਆ ਸੀ ਕਿ ਬਹੁਤ ਰਿਸਪੈਕਟ ਕਰਦੇ ਨੇ ਪਾਕਿਸਤਾਨ ਦੇ ਵਿੱਚ ਸਰਦਾਰ ਬੰਦੇ ਦੀ। ਪਰ ਜੋ ਅਸੀਂ ਐਕਸਪੀਰੀਅੰਸ ਕੀਤਾ ਇਹ ਉਸ ਤੋਂ ਸੁਣਨ ਤੋਂ ਕਿਤੇ ਵੱਧ ਹੈ ਜੀ। ਬਹੁਤ ਜ਼ਿਆਦਾ ਔਨਰਡ ਫੀਲ ਕਰ ਰਹੇ ਹਾਂ, ਬਹੁਤ ਹੀ ਵਧੀਆ ਲੱਗ ਰਿਹਾ। ਤਾਂ ਇਹ ਜਿੰਨਾ ਚਿਰ ਅਸੀਂ ਸਾਡੇ ਵਿੱਚ ਸਾਹ ਨੇ, ਸਾਡੀਆਂ ਜਨਰੇਸ਼ਨਸ ਆਉਣ ਵਾਲੀਆਂ, ਅਸੀਂ ਇਹ ਮੈਸੇਜ ਪੈਸ ਔਨ ਕਰਦੇ ਰਵਾਂਗੇ ਕਿ ਇਹ ਜੰਨਤ ਹੈ ਜੀ। ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇੱਥੇ ਹਾਂ। Sorry, I get emotional, but seriously, this is the best experience. It's over and above than what we ever thought it would be. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਾਨੂੰ ਦੱਸੋ ਕਿ ਇਤਨਾ ਖੂਬਸੂਰਤ ਪਲਾਨ ਤੁਸੀਂ ਕਿਸ ਤਰ੍ਹਾਂ ਬਣਾਇਆ, ਕਿੰਨੇ ਦਿਨਾਂ 'ਚ ਇਹ ਪਲਾਨ ਬਣਿਆ, ਔਰ ਪਲਾਨ ਤੋਂ ਕਿੰਨੇ ਚਿਰ ਬਾਅਦ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਪਹੁੰਚੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਅਸੀਂ ਦੱਸ ਸਕਦੇ ਵੀ ਅਸੀਂ ਪਲਾਨ ਬਣਾਇਆ, ਪਰ ਇੱਥੋਂ ਤੱਕ ਪਹੁੰਚਣ ਤੋਂ ਬਾਅਦ ਸਾਨੂੰ ਅੱਖਾਂ ਖੁੱਲ੍ਹੀਆਂ ਕਿ ਪਲਾਨ ਬਣਾਉਣ ਵਾਲਾ ਬਾਬਾ ਨਾਨਕ ਆਪ ਸੀਗਾ। ਉਹਦੇ ਵਿੱਚ ਸਾਨੂੰ ਕੋਈ ਵਡਿਆਈ ਨਹੀਂ, ਸਿੱਖ ਸੰਗਤਾਂ ਦਾ ਸਹਿਯੋਗ। ਹਾਂ, ਇਹ ਗੱਲ ਜ਼ਰੂਰ ਹੈ ਕਿ ਅਸੀਂ ਮੋਟਰਸਾਈਕਲ ਰਾਈਡ ਕਰਦੇ ਸਾਡੇ ਕੋਲ ਪੈਸ਼ਨ ਆ। ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਜੁੜੇ ਆ ਪਿਛਲੇ 15 ਸਾਲ ਤੋਂ, ਅਤੇ ਰਾਈਡਸ ਕਰਨਾ, ਕਮਿਊਨਿਟੀ ਸਰਵਿਸ ਕਰਨਾ ਸਿੱਖ ਮੋਟਰਸਾਈਕਲ ਕਲੱਬ ਦਾ ਮੋਟਰਸਾਈਕਲ ਰਾਈਡ ਕਰਨ ਤੋਂ ਇਲਾਵਾ ਇਹ ਅਲੱਗਾ ਕੰਮ ਹੈ, ਜਿਹਦੇ ਕਰਕੇ ਸਿੱਖ ਮੋਟਰਸਾਈਕਲ ਕਲੱਬ ਦੀ ਪਹਿਚਾਣ ਦੁਨੀਆ ਭਰ ਦੇ ਵਿੱਚ ਹੈ। ਸੋ 1.5 ਸਾਲ 2 ਸਾਲ ਦੀ ਇਹ ਪਲੈਨਿੰਗ, ਅਤੇ ਇੱਕ ਉਹ ਦਿਨ ਸੀਗਾ ਜਿਸ ਦਿਨ ਅਸੀਂ ਪਹਿਲਾ ਕਦਮ ਪੁੱਟਿਆ ਸੀਗਾ, ਅਤੇ ਇੱਕ ਅੱਜ ਦਾ ਦਿਨ ਆ ਜਦੋਂ ਅਸੀਂ ਆਪਣੀ ਮੰਜ਼ਿਲ ਦੇ ਨਜ਼ਦੀਕ ਆ ਅਤੇ ਬਾਬੇ ਨਾਨਕ ਦੀ ਪਾਕ ਧਰਤੀ ਦੇ ਉੱਤੇ ਖੜ੍ਹੇ ਹਾਂ। ਜ਼ਿੰਦਗੀ ਭਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਬਹੁਤ ਪਿਆਰ ਮਿਲਿਆ ਵੀ, ਪਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਜਿਹੜਾ ਆਵਾਮ ਹੈ ਤੁਹਾਡਾ, ਜਿਹੜਾ ਉਹਨਾਂ ਦਾ ਪਿਆਰ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ 21 ਮੁਲਕ ਅਸੀਂ ਚੱਲ ਕੇ ਆਏ ਹਾਂ ਅਤੇ ਤੁਹਾਡਾ ਨੰਬਰ ਸਭ ਤੋਂ ਉੱਤੇ ਹੈ ਜੀ। ਮਿਠਾਸ, ਬੋਲੀ ਦਾ ਲਹਿਜਾ, ਆਪਣਾਪਨ, ਉਹ ਲਫ਼ਜ਼ ਜਿਹੜੇ ਅਸੀਂ ਭੁੱਲ ਚੁੱਕੇ ਹਾਂ, ਵਿਸਾਰ ਚੁੱਕੇ ਹਾਂ, ਉਹ ਸਾਨੂੰ ਸੁਣਨ ਨੂੰ ਮਿਲੇ, ਕੰਨਾਂ ਦੇ ਵਿੱਚ ਉਹ ਰਸ ਘੁਲ ਗਏ। ਬਾਕੀ ਮੈਂ ਗੱਲ ਅੱਗੇ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਕਿ ਅੱਜ ਨਨਕਾਣਾ ਸਾਹਿਬ ਅਸੀਂ ਜਦੋਂ ਪਹੁੰਚੇ ਅਤੇ ਅੱਖਾਂ ਨਮ ਹੋਈਆਂ। ਇੱਕ ਉਹ ਸ਼ੁਕਰੀਆ ਸੀਗਾ ਉਸ ਮਾਲਕ ਦਾ, ਗੁਰੂ ਨਾਨਕ ਦਾ, ਕਿ ਅਸੀਂ ਸਹੀ ਸਲਾਮਤ ਸਾਰਿਆਂ ਦੀਆਂ ਦੁਆਵਾਂ ਜਿਹੜੀਆਂ ਜਿਨ੍ਹਾਂ ਨੇ ਸਾਨੂੰ ਕਿਹਾ ਸੀਗਾ ਰਸਤੇ ਦੇ ਵਿੱਚ ਵੀ ਸਾਡਾ ਉੱਥੇ ਮੱਥਾ ਟੇਕਿਓ, ਨਤਮਸਤਕ ਹੋਇਓ, ਸਾਡੇ ਵਾਸਤੇ ਅਰਦਾਸ ਕਰਿਓ, ਅਤੇ ਸਾਨੂੰ ਮਹਾਰਾਜ ਨੇ ਇੰਨਾ ਬਲ ਬਖਸ਼ਿਆ। ਅਸੀਂ ਸਾਰੇ ਆ ਕੇ ਅਤੇ ਉਹਨਾਂ ਸਾਰਿਆਂ ਦੀਆਂ ਅਰਦਾਸਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਚਰਨ ਭੇਂਟ ਕੀਤੀਆਂ ਅਤੇ ਸਰਬੱਤ ਦਾ ਭਲਾ ਮੰਗਿਆ। ਇੱਕ ਗੱਲ ਜਿਹੜੀ ਹੁਣ ਆਹ ਦੇਖ ਰਹੇ ਆ ਜੀ, ਤੁਸੀਂ ਸਵੇਰ ਦੇ ਲਵਲੀ ਸਿੰਘ ਜੀ, ਤੁਸੀਂ ਨਾਸਰ ਸਾਹਿਬ ਸਾਡੇ ਨਾਲ ਹੋ, ਤੁਸੀਂ ਸਾਨੂੰ ਸਾਰੀਆਂ ਜਗ੍ਹਾਵਾਂ 'ਤੇ ਲੈ ਕੇ ਜਾ ਰਹੇ ਹੋ। ਇਹ ਸਬੱਬ ਸੀਗਾ, ਨਾ ਇਹ ਕੋਈ ਪਲੈਨਿੰਗ ਸੀਗੀ। ਜੇ ਤੁਸੀਂ ਪਲਾਨ ਦਾ ਗੱਲ ਪੁੱਛੀ ਸੀ ਕਿ ਦਿਸ ਵਾਜ਼ਨਟ ਪਲਾਨਡ ਐਟ ਆਲ, ਦਿਸ ਇਜ਼ ਆਲ ਪਲਾਨਡ ਬਾਏ ਆਲਮਾਈਟੀ, ਗੁਰੂ ਨਾਨਕ ਦੇਵ ਜੀ ਨੇ ਆਪ ਪਲਾਨ ਕੀਤਾ ਹੈ। ਸੋ ਉਹਦੇ ਵਿੱਚ ਅਸੀਂ ਇੱਕ ਵਾਰੀ ਫੇਰ ਕਹਿੰਦੇ ਹਾਂ ਕਿ ਸਾਨੂੰ ਕੋਈ ਵਡਿਆਈ ਨਹੀਂ, ਜਿਹੜੀ ਇਹ ਸਾਧ ਸੰਗਤ ਦੀ ਵਡਿਆਈ ਆ। ਜਿਹੜਾ ਮੈਂ ਇੱਕ ਗੱਲ ਕਹਿੰਦਾ ਕਿ ਜਦੋਂ ਇੰਟੈਂਸ਼ਨ ਤੁਹਾਡੀ ਚੰਗੀ ਆ, ਕੋਈ ਵੀ ਕੰਮ ਕਰਨ ਲਈ, ਤਾਂ ਤੁਹਾਨੂੰ ਰੁਕਾਵਟ ਕਦੀ ਪੈਦਾ ਨਹੀਂ ਹੋਣੀ। ਇਹ ਗੱਲ ਅਸੀਂ ਸਰੋਂ ਹੱਥ 'ਤੇ ਜਮਾ ਕੇ ਆਏ ਹਾਂ। ਰਾਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਸੀਗੀਆਂ, ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਆਈਆਂ ਜਿਹੜੀਆਂ ਸਾਨੂੰ ਮਹਿਸੂਸ ਵੀ ਨਹੀਂ ਹੋਣ ਦਿੱਤੀਆਂ ਮਹਾਰਾਜ ਨੇ ਵੀ ਇਹ ਵੀ ਕੋਈ ਮੁਸ਼ਕਿਲਾਂ ਹੁੰਦੀਆਂ ਨੇ। ਤਾਂ ਅੱਜ ਇੱਥੇ ਕਰਤਾਰਪੁਰ ਸਾਹਿਬ ਪਹੁੰਚੇ ਹਾਂ, ਇੱਕ ਵਿਲੱਖਣ ਜਿਹੜਾ ਐਕਸਪੀਰੀਅੰਸ ਆ। ਔਰ ਤੁਹਾਡੀ ਜਿਹੜੀ ਗਵਰਨਮੈਂਟ ਆ, ਇੱਥੋਂ ਦੇ ਜਿਹੜੇ ਸੰਬੰਧਿਤ ਮਹਿਕਮੇ ਨੇ, ਜਿਹੜੇ ਪ੍ਰਬੰਧ ਕਰ ਰਹੇ ਨੇ ਗੁਰਦੁਆਰਾ ਸਾਹਿਬ ਦੇ, ਸਾਰਿਆਂ ਦਾ, ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗਏ ਹਾਂ, ਉੱਥੇ ਸਾਨੂੰ ਵੇਖਣ ਨੂੰ ਮੈਂ 2001 ਦੇ ਵਿੱਚ ਪਹਿਲਾਂ ਮੈਨੂੰ ਮੌਕਾ ਮਿਲਿਆ ਸੀਗਾ ਪੰਜਾ ਸਾਹਿਬ ਅਤੇ ਆਪਣੇ ਨਨਕਾਣਾ ਸਾਹਿਬ ਦਰਸ਼ਨ ਕਰਨ ਦਾ।
ਉਹਦੇ ਨਾਲੋਂ ਤੇ ਅੱਜ ਜ਼ਮੀਨ ਅਸਮਾਨ ਦਾ ਫਰਕ ਹੈ, ਇੰਪਰੂਵਮੈਂਟ ਹੈ। ਆ ਜੋ ਕੁਝ ਅਸੀਂ ਵੇਖ ਰਹੇ ਹਾਂ ਅਖਬਾਰਾਂ ਦੇ ਵਿੱਚ ਜਾਂ ਦੂਜੇ ਥਾਂ ਤੇ ਪੜ੍ਹ ਕੇ ਸ਼ਾਇਦ ਉਹ ਮਹਿਸੂਸ ਨਾ ਕਰ ਸਕਦੇ, ਤੇ ਆਪਣੀ ਜਿਹੜੀ ਫੀਲਿੰਗ ਆ ਉਹ ਵੀ ਨਹੀਂ ਅਸੀਂ ਐਕਸਪ੍ਰੈਸ ਕਰ ਸਕਦੇ, ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਤੁਸੀਂ ਹਰ ਕੋਈ ਬੰਦਾ ਆਪਣੇ ਐਂਗਲ ਤੋਂ ਆ ਕੇ ਹੀ ਫੀਲ ਕਰ ਸਕਦਾ ਵਾ। ਸੋ ਆ ਜਿਹੜਾ ਪ੍ਰਬੰਧ ਦੇਖ ਰਹੇ ਹਾਂ ਇਹ ਤੋਂ ਲੱਗਦਾ ਹੈ ਕਿ ਇੰਟੈਂਸ਼ਨ ਇਸ ਹਕੂਮਤ ਦੀ ਬਹੁਤ ਵਧੀਆ। ਜੇ ਇੰਟੈਂਸ਼ਨ ਵਧੀਆ ਤੇ ਕੰਮ ਵਧੀਆ ਹੋ ਰਿਹਾ ਤੇ ਔਰ ਬੜੀ ਜਲਦੀ ਹੋ ਰਿਹਾ, ਤੇ ਇਹ ਗੱਲ ਤੁਹਾਡੇ ਚੈਨਲ ਰਾਹੀਂ ਇੱਥੋਂ ਅਸੀਂ ਕਹਿ ਰਹੇ ਹਾਂ ਕਿ ਜਿੰਨੀ ਵੀ ਸੰਗਤ ਸਾਨੂੰ ਰਸਤੇ 'ਚ ਮਿਲੀ ਆ ਉਹਨਾਂ ਨੇ ਸਾਰਿਆਂ ਨੂੰ ਤਾਂ ਗਿਆ ਦਰਸ਼ਨਾਂ ਦੀ, ਤੇ ਵਾਹਿਗੁਰੂ ਭਲੀ ਕਰੇ। ਸਾਰੇ ਦਰਸ਼ਨ ਦਿਦਾਰੇ ਜਿਹੜੇ ਆ ਖੁੱਲ੍ਹੇ ਦਰਸ਼ਨ ਦਿਦਾਰੇ ਦੀ ਅਰਦਾਸ ਅਸੀਂ ਕਿੰਨਿਆਂ ਸਾਲਾਂ ਤੋਂ ਕਿੰਨਿਆਂ ਸਦੀਆਂ ਤੋਂ ਕਰਦੇ ਆਉਂਦੇ ਹਾਂ, ਤੇ ਇਹ ਇੱਕ ਸਬੱਬ ਬਣ ਰਿਹਾ। ਅਸੀਂ ਉਹਦੇ ਵਿੱਚ ਇੱਕ ਛੋਟੀ ਜਿਹੀ ਕੜੀ ਬਣੇ ਆ। ਵਾਹਿਗੁਰੂ ਭਲੀ ਕਰੇ, ਸਾਰਿਆਂ ਤੇ ਮਿਹਰ ਕਰੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਦੋਂ ਤੁਸੀਂ ਕਰਤਾਰਪੁਰ ਸਾਹਿਬ ਤੋਂ ਕੱਲ੍ਹ ਤੁਹਾਡਾ ਆਖਰੀ ਦਿਨ ਲਾਹੌਰ, ਔਰ ਲਾਹੌਰ ਤੋਂ ਤੁਸੀਂ ਚੜ੍ਹਦੇ ਪੰਜਾਬ ਵੱਲ ਦਾਖਲ ਹੋ ਜਾਓਗੇ, ਇੱਥੋਂ ਜਦੋਂ ਤੁਸੀਂ ਚੜ੍ਹਦੇ ਪੰਜਾਬ ਜਾਓਗੇ, ਜੋ ਤੁਹਾਡਾ ਲਾਸਟ ਕੰਟਰੀ ਹੈ, ਲੋਕਾਂ ਨੂੰ ਕੀ ਸੁਨੇਹਾ, ਕੀ ਸੰਦੇਸ਼ ਦੇ ਕੇ ਜਾਓਗੇ? ਔਰ ਜੋ ਤੁਹਾਡੀ ਇਹ ਰਾਈਡ ਸੀ, ਇਹ ਮੇਨ ਕੀ ਪਰਪਸ ਸੀ? ਜਦੋਂ ਕੱਲ੍ਹ ਤੁਹਾਡੇ ਕੋਲ ਲੋਕ ਪੁੱਛਣਗੇ ਕਿ ਇਹ ਤੁਹਾਡੀ ਰਾਈਡ ਕਿਸ ਕਰਕੇ ਸੀਗੀ, ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਕੀ ਦਿਓਗੇ ਜੀ ਇਸ ਰਾਈਡ 'ਚੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਦੇ ਸੀ ਜੀ ਕਿ ਪਾਕਿਸਤਾਨ ਵਿੱਚ ਪੰਜਾਬ ਹੈ, ਪਰ ਕਦੇ ਆਏ ਨਹੀਂ ਸੀ। ਅੱਜ ਪੰਜਾਬ ਵਿੱਚ ਆਏ ਆ, ਪਾਕਿਸਤਾਨ ਵਿੱਚ ਆਏ ਆ, ਇੰਜ ਲੱਗਦਾ ਜਿਵੇਂ 1% ਵੀ ਕੋਈ ਫਰਕ ਨਹੀਂ। ਉੱਧਰ ਦੀ ਧਰਤੀ ਤੇ ਇੱਧਰ ਦੀ ਧਰਤੀ, ਉੱਧਰ ਦੇ ਲੋਕ ਤੇ ਇੱਧਰ ਦੇ ਲੋਕ, ਉਹੀ ਪਿਆਰ, ਉਹੀ ਅਣਖਾਂ, ਸਭ ਮੇਰਾ ਤੇ ਇਹ ਵੀ ਪੰਜਾਬ ਮੇਰਾ। ਇਹ ਗਾਣਾ ਸੁਣਦੇ ਹੁੰਦੇ ਸੀ, ਅੱਜ ਉਹ ਦਿਲ ਨੂੰ ਸਕੂਨ ਮਿਲਿਆ ਕਿ ਹਾਂ ਵਾਕਿਆ ਹੀ ਇਹ ਵੀ ਮੇਰਾ ਪੰਜਾਬ ਹੈ ਤੇ ਉਹ ਵੀ ਮੇਰਾ ਪੰਜਾਬ ਹੈ। ਗੁਰੂ ਸਾਹਿਬ ਦੀ ਕਿਰਪਾ ਹੋਵੇ ਜੀ। ਆ ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਜੀ, ਅਰਦਾਸ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਖੁੱਲ੍ਹੇ ਜੀ, ਤੇ ਸਾਰੀ ਸਿੱਖ ਜਗਤ ਨੂੰ, ਹੋਰ ਵੀ ਸਾਰੀ ਦੁਨੀਆ ਨੂੰ ਇੱਥੇ ਆਉਣ ਦਾ ਸੱਦਾ ਦਿੰਦੇ ਆ ਜੀ ਵੀ ਜ਼ਰੂਰ ਆਓ, ਇੱਕ ਵਾਰੀ ਆ ਕੇ ਦੇਖੋ। ਮੈਂ ਖੁਦ ਅੱਜ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੋਚਿਆ ਕਿ ਅਗਲੇ ਸਾਲ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਵਾਂਗਾ ਜੀ ਇੱਥੇ, ਉਹਨਾਂ ਨੂੰ ਦਿਖਾਉਣਾ, ਸਤਿ ਸ੍ਰੀ ਅਕਾਲ, ਉਹਨਾਂ ਨੂੰ ਦਿਖਾਉਣਾ ਜ਼ਰੂਰੀ ਹੈ ਜੀ, ਬੱਚਿਆਂ ਨੂੰ ਇਹ ਦਿਖਾਉਣਾ ਜ਼ਰੂਰੀ ਹੈ। ਅਸੀਂ ਦੇਖਿਆ ਤੇ ਉਹਨਾਂ ਦਾ ਇੱਥੋਂ ਸਿੱਖੀ ਦਾ ਤੋਰਾ ਜੀ, ਸਿੱਖੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜੀ। ਮੈਂ ਇਹੀ ਕਹਾਂਗਾ ਜੀ ਕਿ ਇਹ ਅਰਦਾਸ ਹੈ ਕਿ ਇਹ ਲਾਂਘਾ ਜਲਦੀ ਤੋਂ ਜਲਦੀ ਖੁੱਲ੍ਹੇ ਤੇ ਦੋਹਾਂ ਪੰਜਾਬਾਂ ਦਾ ਆਉਣ ਜਾਣ ਖੁੱਲ੍ਹਾ ਹੋ ਜਾਵੇ। ਧੰਨਵਾਦ ਜੀ। ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਜੀ। ਲਾਂਘਾ ਇੱਧਰ ਦਾ ਖੁੱਲ੍ਹੇ ਜੀ, ਜਦੋਂ ਤੁਸੀਂ ਚੜ੍ਹਦੇ ਪੰਜਾਬ ਕੱਲ੍ਹ ਦਾਖਲ ਹੋਵੋਗੇ, ਲੋਕ ਤੁਹਾਡੇ ਕੋਲ ਪੁੱਛਣਗੇ ਕਿ ਤੁਸੀਂ ਸੱਚਾ ਸੌਦਾ ਮੱਥਾ ਟੇਕਿਆ, ਪੰਜਾ ਸਾਹਿਬ ਗਏ, ਕਰਤਾਰਪੁਰ ਸਾਹਿਬ ਗਏ, ਔਰ ਹਕੀਕਤ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਜਿੰਨਾ ਕੰਮ ਹੋ ਰਿਹਾ ਹੈ ਉਹ ਤੁਸੀਂ ਜਦੋਂ ਚੜ੍ਹਦੇ ਲੋਕਾਂ ਨੂੰ ਦੱਸੋਗੇ, ਕਿਸ ਸ਼ਬਦਾਂ ਰਾਹੀਂ ਦੱਸੋਗੇ? ਉਹ ਸ਼ਬਦ ਅਗਰ 4-10 ਸਾਡੇ ਨਾਲ ਵੀ ਸ਼ੇਅਰ ਕਰ ਦਿਓ ਤਾਂ ਧੰਨਵਾਦ ਹੋਏਗਾ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਜਦੋਂ ਇੱਥੇ ਆਇਆ ਸੀਗਾ, ਉਦੋਂ ਤੁਸੀਂ ਰਾਹ ਦੇ ਵਿੱਚ ਮੈਨੂੰ ਭਾਈ ਸਾਹਿਬ ਹੁਣੇ ਨੇ ਦਿਖਾਇਆ ਸੀਗਾ ਵੀ 1500 ਏਕੜ ਜ਼ਮੀਨ ਐਕਵਾਇਰ ਕੀਤੀ ਹੈਗੀ ਆ ਜੀ। ਸੋ 1500 ਏਕੜ ਮੂੰਹ ਨਾ ਕਹਿਣੀ ਆ, ਪਰ ਜਦੋਂ ਆ ਕੇ ਇੱਥੇ ਦੇਖਦੇ ਆ ਤੇ ਪਹਿਲੀ ਗੱਲ ਤੇ ਇਮਰਾਨ ਖਾਨ ਦਾ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਏਡੀ ਵੱਡੀ ਖੁਸ਼ੀ ਸਾਡੀ ਝੋਲੀ 'ਚ ਪਾਈ ਆ। ਤੇ ਜਦੋਂ ਇੱਥੋਂ ਸਾਰਾ ਦੇਖਦੇ ਕਿ ਆਲੇ ਦੁਆਲੇ ਕਿੱਦਾਂ ਕੰਮ ਚੱਲ ਰਿਹਾ ਆ, ਤੁਸੀਂ ਕਹਿ ਰਹੇ ਹੋ 5 ਮਹੀਨਿਆਂ ਦੇ ਵਿੱਚ ਫਿਨਿਸ਼ ਹੋ ਜਾਏਗਾ, ਇਹ ਸਾਰਾ ਕੁਝ ਜਦੋਂ ਜਾ ਕੇ ਉੱਥੇ ਦੱਸਾਂਗਾ, ਮੇਰੇ ਖਿਆਲ ਦੇ ਵਿੱਚ ਕਿ ਉੱਥੇ ਲੋਕੀ, ਮੈਂ ਬਿਆਨ ਨਹੀਂ ਕਰ ਸਕਦਾ ਇੰਨੇ ਖੁਸ਼ ਹੋਣਗੇ। ਬਾਕੀ ਜਿੰਨਾ ਇੱਥੇ ਤੁਸੀਂ ਪਿਆਰ ਦੇ ਰਹੇ ਹੋ ਤੇ ਉਹ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਨੌਜਵਾਨ ਵੀਰ, ਨੌਜਵਾਨ ਕਿਆਦਤ, ਬੜੀ ਖੁਸ਼ੀ ਹੋਈ ਕਿ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਵਿੱਚ ਜਦੋਂ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ, ਲੇਕਿਨ ਇਹ ਵੀਰ ਇੱਥੇ ਆਏ ਔਰ ਇਹਨਾਂ ਨੇ ਇੱਕ ਪਿਆਰ ਮੁਹੱਬਤ ਦੀ ਸਾਂਝ ਵਧਾਈ। ਵੀਰ ਜੀ, ਨੌਜਵਾਨ ਪੀੜ੍ਹੀ ਜੋ ਅੱਜ ਕੱਲ੍ਹ ਚੜ੍ਹਦੇ ਪੰਜਾਬ ਦੇ ਵਿੱਚ ਨਸ਼ਿਆਂ ਰਾਹੀਂ ਨਸ਼ੇ ਦਾ ਸ਼ਿਕਾਰ ਹੋ ਰਹੀ ਹੈ, ਜਦੋਂ ਤੁਸੀਂ ਉੱਥੇ ਜਾਓਗੇ ਇਸ ਰਾਈਡ ਰਾਹੀਂ ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓਗੇ, ਜਾਂ ਤੁਹਾਡੀ ਰਾਈਡ ਦਾ ਮੇਨ ਮਕਸਦ ਕੀ ਸੀ ਲੋਕਾਂ ਦੇ ਵਿਚਕਾਰ, ਕੀ ਇਹਦਾ ਆਨਸਰ ਦਿਓਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸਿਕਲੀ ਜੀ ਸਾਡੀ ਰਾਈਡ ਪੀਸ ਰਾਈਡ ਸੀਗੀ। ਅਸੀਂ ਸਾਰੇ ਵਿਸ਼ਵ ਜਿੰਨੇ ਹੀ ਮੁਲਕ ਕਵਰ ਕੀਤੇ, ਸਾਰੀ ਜਗ੍ਹਾ ਪੀਸ ਦਾ ਮੈਸੇਜ ਦਿੱਤਾ ਜੀ। ਤੇ ਜਿਹੜਾ ਕਿ ਸਾਡਾ ਸਲੋਗਨ ਸੀਗਾ, ਰੈਕੋਗਨਾਈਜ਼ ਦਾ ਹੋਲ ਹਿਊਮਨ ਰੇਸ ਐਜ਼ ਵਨ, ਉਹਦਾ ਅਸੀਂ ਹੋਕਾ ਸਾਰੇ ਕਿਤੇ ਦਿੰਦੇ ਆਏ ਆ ਜੀ।
ਇਹਦੇ ਨਾਲ ਅਸੀਂ ਖਾਲਸਾ ਏਡ ਜੋ ਕਿ ਵਰਲਡ ਫੇਮਸ ਆਰਗੇਨਾਈਜੇਸ਼ਨ ਆ, ਉਹਨਾਂ ਲਈ ਅਸੀਂ ਫੰਡ ਇਕੱਤਰ ਕੀਤੇ ਆ, ਜਿਹੜੇ ਕਿ ਵਰਲਡ ਦੇ ਹਰ ਇੱਕ ਕੋਨੇ ਵਿੱਚ ਹਰ ਇੱਕ ਧਰਮ ਦੇ, ਜਾਤ ਦੇ, ਨਸਲ ਦੇ, ਰੰਗ ਦੇ ਲੋਕਾਂ ਦੀ ਐਮਰਜੈਂਸੀ ਸਿਚੁਏਸ਼ਨਸ 'ਚ ਮਦਦ ਕਰਦੇ ਆ। ਸੋ ਜਿੱਦਾਂ ਤੁਸੀਂ ਪੁੱਛਿਆ ਜੀ ਯੂਥ ਲਈ ਕੀ ਮੈਸੇਜ ਦੇਣਾ ਚਾਹੋਗੇ, ਮੇਰਾ ਤਾਂ ਜੀ ਇਹੀ ਮੈਸੇਜ ਹੈ ਕਿ ਬਾਣੀ ਦੇ ਨਾਲ ਤੇ ਬਾਣੇ ਨਾਲ ਜੁੜੋ, ਬਾਕੀ ਸਾਰਾ ਕੁਝ ਆਪੇ ਹੀ ਤੁਹਾਡੇ ਤੋਂ ਜੀ ਦੂਰ ਹੁੰਦਾ ਜਾਂਦਾ ਜੀ। ਧੰਨਵਾਦ ਜੀ, ਸ਼ੁਕਰੀਆ। ਇੱਕ ਲਫ਼ਜ਼ ਦੇ ਵਿੱਚ ਪਾਕਿਸਤਾਨ ਕਿੱਦਾਂ ਲੱਗਾ ਜੀ? ਪਾਕਿਸਤਾਨ ਜੀ ਵਨ ਆਫ ਦੀ ਬੈਸਟ ਕੰਟਰੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਅਗੇਨ ਇੱਥੇ ਦੁਬਾਰਾ ਆਵਾਂਗਾ, ਟਾਈਮ ਕੱਢ ਕੇ ਤੇ ਸਾਰੇ ਗੁਰਧਾਮਾਂ ਦੇ ਦੁਬਾਰਾ ਦਰਸ਼ਨ ਕਰਾਂਗਾ ਜੀ। ਧੰਨਵਾਦ। ਪਾਕਿਸਤਾਨ ਜੀ ਕਿੱਦਾਂ ਲੱਗਾ? ਪਾਕਿਸਤਾਨ ਇਦਾਂ ਲੱਗਿਆ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ। ਜੀ ਨਹੀਂ ਕਰਦਾ? ਨਾ ਜੀ ਕਰਦਾ। ਕੀ ਬਾਤ ਹੈ ਜੀ। ਪਾਕਿਸਤਾਨ ਦੀ ਕੰਟਰੀ ਕਿੱਦਾਂ ਲੱਗੀ ਜੀ? ਜੰਨਤ ਹੈ ਜੀ। ਜੰਨਤ ਹੈ। ਧੰਨਵਾਦ ਜੀ। ਪਾਕਿਸਤਾਨ ਦੀ ਕੰਟਰੀ ਕਿੱਦਾਂ ਲੱਗੀ ਜੀ? ਇਸ ਤਰ੍ਹਾਂ ਹੈ ਕਿ ਜੇ ਪਿਆਰ ਦੀ ਪਰਿਭਾਸ਼ਾ ਦੁਬਾਰਾ ਲਿਖਣੀ ਹੋਵੇ ਤਾਂ ਪਾਕਿਸਤਾਨ ਦਾ ਨਾਮ ਉਹਦੇ ਵਿੱਚ ਉੱਤੇ ਆਊਗਾ। ਵਾਹ ਜੀ ਵਾਹ, ਪਿਆਰ ਦਾ ਦੂਸਰਾ ਨਾਮ ਪਾਕਿਸਤਾਨ। ਕਿੱਦਾਂ ਦੀ ਲੱਗੀ ਜੀ ਪਾਕਿਸਤਾਨ ਦੀ ਧਰਤੀ ਤੁਹਾਨੂੰ? ਪਾਕਿਸਤਾਨ ਦੀ ਧਰਤੀ ਸਾਡੀ ਆਪਣੀ ਧਰਤੀ ਹੈ ਜੀ, ਤਾਂ ਆਪਣੀ ਧਰਤੀ ਸੋਹਣੀ ਹੀ ਲੱਗਦੀ, ਬਹੁਤ ਵਧੀਆ ਜੀ। ਜੀ ਲੋਕ ਸੋਹਣੀ ਬਹੁਤ ਅੱਛੇ। ਧਰਤੀ ਪਾਕਿਸਤਾਨ ਜੀ। ਪਾਕਿਸਤਾਨ ਦੀ ਧਰਤੀ ਕਿੱਦਾਂ ਲੱਗੀ ਜੀ? ਆਪਣਾ ਦੂਜਾ ਘਰ ਜੀ। ਆਪਣਾ ਦੂਜਾ ਤੇ ਘਰ। ਨਾਲ ਵਾਹ ਮੈਂ ਇੱਕ ਜੀ ਗੱਲ ਵਾਹ। ਹੋਰ ਮੈਂਸ਼ਨ ਕਰਨੀ ਚਾਹੁੰਦਾ, ਜਿੰਨੀਆਂ ਵੀ ਸੰਗਤਾਂ ਵੇਖ ਰਹੀਆਂ ਜੀ, ਜੋ ਅਸੀਂ ਇੱਥੇ ਆ ਕੇ ਫੀਲ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ, ਜੋ ਸਿੱਖ ਕੌਮ ਦੀ ਜੋ ਸਰਦਾਰੀ ਅਸੀਂ ਇੱਥੇ ਵੇਖੀ ਹੈ ਜੀ, ਸਾਡੇ ਮੁਸਲਮਾਨ ਵੀਰ ਵੀ ਇੱਥੇ ਖੜੇ ਨੇ, ਸਾਡੇ ਨਾਲ ਰੋਜ਼ ਵਿਚਰਦੇ ਨੇ ਜੀ। ਮੈਂ ਦੁਨੀਆ ਵਿੱਚ ਕਿਤਨੀ ਵੇਖੀ, ਬਹੁਤ ਚੜ੍ਹਾਈ ਹੈ ਜੀ। ਸਾਨੂੰ ਕੈਨੇਡਾ ਦੇ ਵਿੱਚ ਬਹੁਤ ਹੱਕ ਪ੍ਰਾਪਤ ਨੇ। ਅਸੀਂ 17 ਮੰਨ ਕੇ ਮੋਟਰਸਾਈਕਲ ਚਲਾਉਂਦੇ ਆ, ਸਾਡੇ ਐਮਪੀਜ਼ ਪਾਰਲੀਮੈਂਟ ਵਿੱਚ ਬੈਠੇ ਨੇ, ਬਹੁਤ ਜ਼ਿਆਦਾ ਸਤਿਕਾਰ ਉੱਥੋਂ ਦੀ ਗਵਰਨਮੈਂਟ ਵੱਲੋਂ ਸਾਨੂੰ ਮਿਲਿਆ ਹੋਇਆ ਹੈ। ਅਸੀਂ ਕਮਿਊਨਿਟੀਜ਼ ਬਾਕੀ ਵਿੱਚ ਬਹੁਤ ਪਿਆਰ ਸਤਿਕਾਰ ਨਾਲ ਉੱਥੇ ਵਿਚਰਦੇ ਹਾਂ। ਪਰ ਫਿਰ ਪਾਕਿਸਤਾਨ ਦੇ ਵਿੱਚ ਜੋ ਅਸੀਂ ਸ਼ਾਨ ਵੇਖੀ ਹੈ ਜੀ, ਜੋ ਸਾਡੇ ਪੁਰਖਿਆਂ ਨੇ ਇੱਥੇ ਮੱਲਾਂ ਮਾਰੀਆਂ, ਤੇ ਉਹਦਾ ਜੋ ਹੈ ਸਾਨੂੰ ਅੱਜ ਇੱਥੋਂ ਲੋਕਲ ਸੰਗਤਾਂ ਵੱਲੋਂ, ਸਾਡੇ ਹੋਰ ਧਰਮ ਵੱਲੋਂ ਮਿਲ ਰਿਹਾ ਹੈ। ਅਸੀਂ ਜਾ ਰਹੇ ਸੀ ਟੋਲ ਪਲਾਜ਼ੇ ਦੇ ਉੱਪਰ ਭੁਪਿੰਦਰ ਵੀਰ ਦੇ ਨਾਲ ਗੱਡੀ ਦੇ ਵਿੱਚ, ਤੇ ਜਦੋਂ ਟੋਲ ਪਲਾਜ਼ੇ ਤੇ ਉਹ ਨਾ ਆਪਣੇ ਪੈਸੇ ਚਾਰਜ ਕਰਦੇ ਨੇ ਜੀ, ਗੱਡੀ ਉੱਥੇ ਗੇਟ ਉਹਨਾਂ ਨੇ ਮੂਹਰੇ ਬੰਦ ਕਰਤਾ, ਗੱਡੀ ਜਾ ਕੇ ਲਾਈ, ਕਹਿੰਦਾ ਉਹ ਸਰਦਾਰ ਜੀ, ਕਹਿੰਦਾ ਤੁਸੀਂ ਸੀ? ਮੈਂ ਤਾਂ ਗੇਟ ਹੀ ਨਹੀਂ ਬੰਦ ਕਰਨਾ ਸੀ, ਤੁਸੀਂ ਜਾ ਸਕਦੇ। ਤੇ ਮੈਂ ਭੁਪਿੰਦਰ ਵੀਰ ਨੂੰ ਦੱਸਿਆ ਵੀ ਇਹ ਕੀ ਗੱਲ ਹੈ? ਕਹਿੰਦਾ ਜੀ ਜੇ ਪਹਿਲਾਂ ਦੇਖ ਲੈਣ ਸਾਨੂੰ ਪੈਸੇ ਚਾਰਜ ਨਹੀਂ ਕਰਦੇ। ਸੋ ਉਹ ਫੀਲ ਕਰ ਰਿਹਾ ਸੀ ਵੀ ਕਿਉਂਕਿ ਜਦੋਂ ਇੱਕ ਵਾਰ ਗੇਟ ਬੰਦ ਕਰ ਦਿੱਤਾ ਤੇ ਉਹ ਦੁਬਾਰਾ ਫਿਰ ਖੋਲ੍ਹਣਾ ਔਰ ਪੈਸੇ ਪੇ ਕਰਨਾ ਪੈਂਦਾ ਜੀ। ਕਹਿੰਦਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਸਰਦਾਰ ਜੀ ਤੁਸੀਂ ਆ ਰਹੇ ਹੋ ਤੇ ਮੈਂ ਗੇਟ ਬੰਦ ਨਹੀਂ ਸੀ ਕਰਨਾ। ਧੰਨਵਾਦ ਜੀ। ਛੋਟੀ ਜੀ ਮਿਸਾਲ ਹੈ ਜੀ, ਪਰ ਜੀ ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਦਾਸ ਇੱਕ ਹੋਰ ਗੱਲ ਮੈਂਸ਼ਨ ਕਰਨਾ ਚਾਹੁੰਦਾ ਜੀ ਕਿ 2-3 ਦਿਨ ਤੋਂ ਅਸੀਂ ਵੀ ਇੱਥੇ ਵਿਚਰ ਰਹੇ ਹਾਂ। ਇੱਥੇ ਕੋਈ ਸਰਦਾਰ ਟਰਬਨ ਵਾਲਾ ਬੰਦਾ ਜਿਹੜਾ ਉਹਦੇ ਦਾੜੀ ਹੈ, ਉਹਨੂੰ ਕੋਈ ਨਾਂ ਲੈ ਕੇ ਨਹੀਂ ਬੁਲਾਉਂਦਾ, ਉਹਨੂੰ ਕਹਿੰਦੇ ਸਰਦਾਰ ਜੀ। ਸਰਦਾਰ ਜੀ। ਸੋ ਇਹ ਵੱਡੀ ਗੱਲ ਹੈ ਜੀ ਸਾਡੇ ਲਈ ਕਿ not only for single person, for the Sikh, ਬੁਲਾਉਣ ਲਈ ਕੋਈ ਆਵਾਜ਼ ਮਾਰਦਾ ਤੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ। ਉਹ ਤੁਹਾਡੇ 'ਚ ਇੱਕ ਵੀਰ ਪਹਿਲੇ ਦਿਨ ਦੱਸਣ ਦੇ ਸੀ ਨਾ ਕਿ ਜਦੋਂ ਅਸੀਂ ਈਰਾਨ ਦਾ ਬਾਰਡਰ ਕ੍ਰਾਸ ਕਰਦੇ ਸੀ ਥੱਕੇ ਟੁੱਟੇ ਸੀ, ਸਾਡੇ ਕੋਲ ਕੁਝ ਵੀ ਨਹੀਂ ਸੀ, ਲੇਕਿਨ ਫਿਰ ਵੀ ਜਦੋਂ ਅਸੀਂ ਬਾਰਡਰ ਤੇ ਆਏ, ਜਦੋਂ ਸਾਡੇ ਕੰਨਾਂ 'ਚ ਸਰਦਾਰ ਦੀ ਆਵਾਜ਼ ਪਈ ਤੇ ਅਸੀਂ ਜਾਗ ਗਏ ਕਿ ਵਾਕਈ ਕਿਸੇ ਧਰਤੀ 'ਚ ਅਸੀਂ ਇੰਟਰ ਹੋਏ ਹਾਂ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਵੱਲੋਂ ਕਿਸੇ ਵੀ ਚੀਜ਼ 'ਚ ਅਗਰ ਕਮੀ, ਕੋਤਾਹੀ, ਗਲਤੀ ਹੋ ਗਈ ਹੋਵੇ, ਅਸੀਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦੇ ਹਾਂ। ਮਹਾਰਾਜ ਮਾਫੀ ਤੁਹਾਡੇ ਕੋਲ ਅਸੀਂ ਪਹਿਲਾਂ ਮੰਗਣੀ ਆ ਕਿ ਜੇ ਤੁਸੀਂ ਸਾਡੇ ਕੋਲ ਆ ਗਏ, ਹੋ ਸਕਦਾ ਤੁਹਾਡੀ ਇੰਨੀ ਆਓ ਭਗਤ ਸਾਡੇ ਕੋਲ ਨਾ ਹੋ ਸਕੇ। ਅਸੀਂ ਪਰ ਇਹ ਆ ਵੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਕੋਲ ਜ਼ਰੂਰ ਆਉਣਾ। ਜੀ ਜ਼ਰੂਰ। ਇਹਨਾਂ ਪਿਆਰ ਕਿਤੇ ਵੀ ਦੁਨੀਆ ਦੇ ਵਿੱਚ ਅਸੀਂ ਗਏ, ਬਹੁਤ ਮੁਲਕਾਂ ਦੇ ਵਿੱਚ ਪਿਆਰ ਬਹੁਤ ਹੈ, ਬਸ ਰਿਸੀਵ ਕਰਨ ਵਾਲਾ ਚੈਨਲ ਤੁਹਾਡੇ ਕੋਲ ਹੋਣਾ ਚਾਹੀਦਾ ਜੀ। ਜੀ ਧੰਨਵਾਦ ਜੀ ਆਪ ਸਭ ਦਾ। ਚੜ੍ਹਦੇ ਪੰਜਾਬ ਜਾਓ ਤਾਂ ਜੋ ਵੀ ਗੁਰਸਿੱਖ ਤੁਹਾਨੂੰ ਮਿਲੇ, ਉਹਨਾਂ ਸਾਰਿਆਂ ਨੂੰ ਲਹਿੰਦੇ ਪੰਜਾਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ। ਔਰ ਉਹਨਾਂ ਨੂੰ ਕਰਤਾਰਪੁਰ ਸਾਹਿਬ ਤੋਂ ਸੰਦੇਸ਼ ਦੇਣਾ ਕਿ ਬਹੁਤ ਜਲਦ ਗੁਰੂ ਮਹਾਰਾਜ ਬਖਸ਼ਿਸ਼ ਕਰੇ, ਇਹ ਰਾਵਾਂ ਬਹੁਤ ਜਲਦ ਕਰਨ। ਆਪ ਸਭ ਦਾ ਧੰਨਵਾਦ।